ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਤੁਸੀਂ ਇਹਨਾਂ ਦੇ ਕੋਲੋਂ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ, ਹੋਮ ਲੋਨਸ, ਰੀਫਾਈਨੈਂਸ ਦਾ ਕੰਮ ਕਰਵਾ ਸਕਦੇ ਹੋ। ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ 559-905-2575 ਦੇ ਉੱਤੇ। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟੇਰਕੇਨਾ ਹੁਣਾਂ ਦੇ ਨਾਲ ਸੰਪਰਕ ਕਰੋ ਨੰਬਰ 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਕਈ ਦਿਨਾਂ ਤੋਂ ਮਿੰਟੂ ਜੀ ਇਸ ਦੀਆਂ ਕਨਸੋਵਾਂ ਗੱਲਬਾਤ ਸੀਗੀ। ਕਹਿੰਦੇ ਸੁਖਪਾਲ ਖਹਿਰਾ ਖੁਦ ਮੁਖਤਿਆਰੀ ਵਾਲਾ ਸੀਤਾਫਲ ਤੇ ਚੀਕੂ ਲੈ ਕੇ ਪਹੁੰਚ ਗਿਆ ਕੈਪਟਨ ਅਮਰਿੰਦਰ ਕੋ। ਕਿਸੇ ਨੇ ਨਾ ਲਿਖਿਆ ਸੀਗਾ ਤੇ ਜਗਜੀਤ ਸਿੰਘ ਨੇ ਗਾਇਆ ਸੀਗਾ ਮੇਰੇ ਖਿਆਲ ਦੇ ਨਾਲ ਕਿ अपनी मर्जी से कहा अपने सफर के हम हैं, रुख हवाओं का जिधर का उधर के हम हैं। कई बार सियासत ਦੇ ਵਿੱਚ ਜੋ ਹਵਾਵਾਂ ਚੱਲਦੀਆਂ ਹੁੰਦੀਆਂ ਨੇ ਉਹ ਤੁਹਾਡਾ ਰੁਖ ਆਪਣੇ ਆਪ ਹੀ ਤੈਅ ਕਰ ਦਿੰਦੀਆਂ ਨੇ। ਤਾਂ ਇਸ ਵੇਲੇ ਮੇਰੇ ਖਿਆਲ ਦੇ ਨਾਲ ਦੇਖੋ ਦੋਏ ਚੀਜ਼ਾਂ ਨੇ, ਸਾਨੂੰ ਦੋਏ ਪੱਖ ਵੇਖਣੇ ਪੈਣਗੇ। ਵੈਸੇ ਸਾਡੇ ਪੰਜਾਬੀ ਆ ਜਿਹੜੇ ਉਹ ਥੋੜਾ ਜਿਹਾ ਸੈਂਟਰਲਿਸਟ ਚੀਜ਼ਾਂ ਨੂੰ ਨਹੀਂ ਲੈਂਦੇ, ਉਹ ਕਹਿੰਦੇ ਕਿ ਹਾਰ ਜਾਂ ਪਾਰ ਦੀ ਗੱਲ ਦੱਸਣੀ ਚਾਹੀਦੀ ਹੈ। ਪਰ ਤੁਸੀਂ ਇਸ ਚੀਜ਼ ਨੂੰ ਥੋੜਾ ਸਮਝਣ ਆਪਾਂ ਪਹਿਲਾਂ ਵੀ ਵੈਸੇ ਗੱਲ ਕੀਤੀ, ਆਪਾਂ ਪੰਜਾਬੀ ਰੇਡੀਓ ਯੂਐਸ ਦੇ ਲਿਸਨਰ ਨੂੰ ਬਹੁਤ ਪਹਿਲਾਂ ਹੀ ਕਿਤੇ ਨਾ ਕਿਤੇ ਸੰਕੇਤ ਦੇ ਦਿੱਤਾ ਸੀਗਾ ਕਿ ਅੰਦਰ ਖਾਤੇ ਗੱਲ ਚੱਲਦੀ ਆ। ਖਬਰ ਲੱਗੀ ਸੀਗੀ ਜਗਬਾਣੀ 'ਚ ਮੇਰੇ ਖਿਆਲ ਦੇ ਨਾਲ ਮਾਰਚ ਦੇ ਦੂਸਰੇ ਪੰਦਰਵਾੜੇ 'ਚ, ਕੋਈ ਉਹਦਾ ਕਹਿ ਲਓ ਖੰਡਨ ਨਹੀਂ ਆਇਆ। ਫਿਰ ਆਪਾਂ ਥੋੜੇ ਦਿਨ ਪਹਿਲਾਂ ਪ੍ਰਤੀਕਰਮ ਦੱਸਿਆ ਸੀ ਸੁਖਪਾਲ ਖਹਿਰੇ ਦਾ, ਯਾਦ ਹੋਣਾ ਤੁਹਾਨੂੰ। ਤਾਂ ਉਹਦੇ 'ਚ ਉਹਨਾਂ ਨੇ ਕਿਤੇ ਨਹੀਂ ਸੀ ਕਿਹਾ ਕਿ ਮੈਂ ਕਾਂਗਰਸ 'ਚ ਨਹੀਂ ਜਾਊਂਗਾ। ਤਾਂ ਕੈਪਟਨ ਪ੍ਰਤੀ ਉਹਨਾਂ ਦਾ ਨਰਮ ਗੋਸ਼ਾ, ਮਤਲਬ ਕਿ ਸੌਫਟ ਕਾਰਨਰ ਰੱਖਦੇ ਸਨ। ਇਹ ਸਾਰੀਆਂ ਚੀਜ਼ਾਂ ਤਕਰੀਬਨ ਇਸ ਗੱਲ ਨੂੰ ਤੈਅ ਕਰਕੇ ਵਿਖਾ ਰਹੀਆਂ ਸਨ ਕਿ ਖਹਿਰਾ ਸਾਹਿਬ ਜਿਹੜੇ ਆ ਉਹ ਮੋਤੀਆਂ ਵਾਲੀ ਸਰਕਾਰ ਦੇ ਦਰ ਤੇ ਜਾਣਗੇ। ਮਤਲਬ ਕਿ ਭਲੱਥ ਤੋਂ ਵਾਇਆ ਜਿੱਦਾਂ ਕਹਿ ਲਓ ਇਨਕਲਾਬ ਦੀ ਗਲੀ ਤੇ ਜਾਣਾ ਉੱਥੇ ਆ। ਗਾਣਾ ਆਇਆ ਸੀ ਨਾ ਪਿੱਛੇ ਜਿਹੇ, ਇੱਕ ਫਿਲਮ ਆਈ ਸੀ ਜਿਹਨੂੰ ਮੈਂ ਤਾਂ ਚੱਲੀ ਯਾਰ ਦੀ ਗਲੀ, ਬਸ ਉਹੀ ਆ ਕਿ ਵਾਪਸ ਯਾਰ ਦੀ ਗਲੀ 'ਚ ਹੀ ਜਾਣਗੇ। ਕਿਉਂ? ਉਹਦਾ ਕਾਰਨ ਆ ਸੁਖਪਾਲ ਖਹਿਰੇ ਨੇ ਪਿਛਲੇ 1.5 ਪੌਣੇ 2 ਸਾਲ ਤੋਂ ਵਾਹ ਲਾ ਲਈ ਆ। ਕੋਈ ਦਾਲ ਨਹੀਂ ਗਲੀ, ਮਤਲਬ ਕਿ ਇੱਕ ਐਕਸਟਰਾ ਪਾਰਟੀ ਜਾਂ ਐਕਸਟਰਾ ਫਰੰਟ, ਸਾਰਾ ਕੁਛ ਮਤਲਬ ਕਿ ਜੋ ਹੀਲੇ ਵਸੀਲੇ ਸੀ ਕਰਲੇ ਕੱਖ ਨਹੀਂ ਬਣਿਆ, ਜਾਂ ਕਹਿ ਲਓ ਕਿ ਕੱਖ ਨਹੀਂ ਵੱਟਿਆ ਗਿਆ। ਤਾਂ ਇਨ ਦੀ ਐਂਡ ਦੋ ਆਪਸ਼ਨ ਸੀ, ਜਾਂ ਗਾਂਧੀ ਬਣ ਜਾਓ, ਮਹਾਤਮਾ ਗਾਂਧੀ ਨਹੀਂ ਡਾਕਟਰ ਗਾਂਧੀ, ਜਾਂ ਤਾਂ ਡਾਕਟਰ ਗਾਂਧੀ ਬਣ ਜਾਓ ਤੇ ਜਾਂ ਫਿਰ ਟਿਪੀਕਲ ਜਿਸ ਤਰ੍ਹਾਂ ਦੇ ਹੈਗੇ ਆ ਸਾਡੇ ਰਾਜਨੇਤਾ ਜਾਂ ਸਾਡੇ ਸਿਆਸਤਦਾਨ, ਫਿਰ ਉਹ ਰਸਤਾ ਅਖਤਿਆਰ ਕਰ ਲਓ। ਤਾਂ ਮਤਲਬ ਕਿ ਜੇ ਤਾਂ ਤੁਸੀਂ ਡਾਕਟਰ ਗਾਂਧੀ ਬਣਦੇ ਹੋ ਤਾਂ ਫਿਰ ਤੁਸੀਂ ਕਹਿ ਲਓ ਫਰੀਲਾਂਸ ਹੋਵੋਗੇ, ਤੁਸੀਂ ਬਿਨਾਂ ਪਾਰਟੀ ਤੋਂ ਹੋਵੋਗੇ, ਤੁਸੀਂ ਇਕੱਲੇ ਵੀ ਹੋ ਸਕਦੇ ਹੋ, ਤੁਹਾਡੇ ਕੋਲ ਕੋਈ ਅਹੁਦਾ ਨਹੀਂ ਹੋ ਸਕਦਾ, ਜ਼ਮਾਨਤਾਂ ਸਭ ਤੱਕ ਹੋ ਸਕਦੇ, ਕੁਛ ਵੀ ਹੈ। ਪਰ ਤੁਸੀਂ ਫਿਰ ਕਹਿ ਲਓ ਕਿ ਪੰਜਾਬ ਲਈ ਹੀ ਖੇਡੋਗੇ। ਪਰ ਜੇ ਤੁਹਾਡੇ ਕੋਲ ਆਪਸ਼ਨ ਇਹ ਆ ਕਿ ਤੁਸੀਂ ਕਿਸੇ ਪਲੇਟਫਾਰਮ ਤੇ ਜਾਣਾ ਹੀ, ਅੱਜ ਐਕਸਪਲੇਨ ਕੀਤਾ ਵਾ ਸੁਖਪਾਲ ਸਿੰਘ ਖਹਿਰਾ ਨੇ ਕਿ ਮੇਰੇ ਕੋਲ ਹੋਰ ਕੋਈ ਬਦਲ ਨਹੀਂ ਸੀਗਾ, ਸੋ ਲਿਹਾਜ਼ਾ ਮੈਂ ਆਪਣੀ ਜਿਹੜੀ ਮੇਰੀ ਪਾਰਟੀ ਸੀ ਪਹਿਲਾਂ ਦੀ, ਮੈਂ ਉਹਦੇ 'ਚ ਵਾਪਸ ਆ ਗਿਆ। ਗੱਲ ਠੀਕ ਆ, ਪਰ ਉੱਥੇ ਉਹ ਭਲੱਥ ਨੂੰ ਦੇਖ ਰਹੇ ਨੇ ਇਸ ਟਾਈਮ। ਗੱਲਾਂ ਜੋ ਮਰਜ਼ੀ ਕਰ ਲੈਣ, ਉਹਨਾਂ ਕੋਲ ਦਲੀਲਾਂ ਨੇ, ਬਹੁਤ ਪੜ੍ਹੇ ਲਿਖੇ ਜਾਂ ਕਹਿ ਲਓ ਕਿ ਗੁੜੇ ਆ ਪੂਰੇ, ਬਹੁਤ ਲੰਮੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਆ, MLA ਚਾਹੇ ਬਾਅਦ 'ਚ ਬਣੇ ਆ, ਪਰ ਉਹ ਪੇਂਡੂ ਰਾਜਨੀਤੀ ਦੀ ਨਬਜ਼ ਪਛਾਣਦੇ ਆ, ਆਪਣੇ ਬਾਪ ਦੀ ਵਿਰਾਸਤ ਨੂੰ ਅੱਗੇ ਤੋਰਨ ਵਾਲੇ, ਨੌਜਵਾਨੀ 'ਚ ਰਾਜਨੀਤਿਕ ਰਮਜ਼ਾਂ ਨੂੰ ਬੁੱਝ ਗਏ ਸੀਗੇ। ਤਾਂ ਕਹਿਣ ਦਾ ਮਤਲਬ ਕਿ
उन्होंने इस चीज़ का पता वा कि मैं हुण भुलक्ख बचावां, मतलब कि पंजाब लई जिद्दां हुण एक पूरे पंजाब का लीडर बनना मेरे वक्त की गल नहीं है, घट्टो घट्ट तो भुलक्ख बचा लीए जो है, मतलब कि पोटली च किते वो ना रुड़ जाए। तो उन्होंने ये रस्ता अख्तियार किया। बस दो ही गल्लां ने कि जे तुसीं खैरे दे पक्ष तो वेखोगे तो उन्होंने ये चीज़ सही लगती है कि मैं दोबारा जे MLA बनना तो मेरा चांस है जिहड़ा कांग्रेस दे विच ही है, अदरवाइज गया कम। ते जे तुसीं दूसरे पक्ष तो देखो कि जिस तरह के खाब दिखाए जाते हैं, जिस तरह के सिद्धांत जिहड़े आ तय किए जाते हैं, जिस तरह की एक वक्री पॉलिटिक्स की झलकारी दी जाती है, वो सारिया चीज़ां जिहड़ियां फिर वो सवालों के रूप च तुहाडे सामने खलोतियां। मैं एक मिसाल दे दिना, अज उन्होंने कैप्टन अमरिंदर सिंह की बहुत सलौत की है। वो कहते ने कि दरबार साहब से जो तय होया इन्होंने झट दिता इस्तीफा। सैकेंड चीज़ कि इन्होंने पानिया के समझौते रद्द किए। थर्ड चीज़ कि यही इसे टैन्योर दे विच इंसाफ करनगे बेअदमियां ते बैदल। मैं कहा आया उन्होंने कहने का मतलब है दरबार साहब से अटैक होया, उन्होंने इस्तीफा दिता, लोगों ने उन्होंने प्यार भी बहुत दिता जी। फिर वो अकाली दल चाहे लोगों ने प्यार दिता, मंत्री बने, वजीर बने, फिर वो बाहर निकले ऑपरेशन ब्लैक थंडर वेले, फिर लोगों ने प्यार दिता, फिर वो अकालियां चो मतलब कि निखड़ के कांग्रेस के विच आ गए, लोगों ने फिर भी मुख्यमंत्री बनाता। मतलब कि ये नहीं है कि जो उन्होंने सिखा वास्ते किया तो सिखा ने कुछ नहीं किया। कैप्टन नू सिखा ने, कांग्रेस ने जो किया सिखा दे नाल वो भुला के विसार के उन्होंने चीज़ों का मुल पा के मुख्यमंत्री की कुर्सी तक पहुँचाया 2 बारी। ठीक है ना। दूजी चीज़ जी है कि अस्तीफे के नाल सिखा नू न्याय मिल गया कि जो दरबार साहब पाक मुकद्दस जगह जी लहू नाल भर दी गई कि कैप्टन अमरिंदर सिंह जी जिहड़े आ वो कदे न्याय कर सकणगे कि पंजाब से बैठे बेदोशी लोगों का जो जुल्मो सितम होया उस दौर दे विच। तो वो इस्तीफा देना ठीक है, फिर उस तो बाद अपनी पॉलिटिक्स दे विच उस चीज़ नू कैश भी करना बारी बारी। तो वो चीज़ जिहड़ी आ वो तां एक कह लो कि जज्बाती दा है तुहाडा। इस्तीफा तो इन्होंने ऐतकी दिता सी, तुहानूं याद होना है SYL के मुद्दे ते भी दिता सी ना जो मैंबर पार्लीमेंट सी। तो की सी इस्तीफा उतों दे के क्योंकि इलैक्शन लड़ना सीगा, समा दी एक इलैक्शन एक्सट्रा का बोझ पाया साडे ते, वो छड्ड के ते मुड़ के अमृतसर, पहला पटियाला छड्ड के अमृतसर गए, अमृतसर छड्ड के फिर वो लोगों को उन्होंने हालात से छड्ड के पटियाले आ बड़े, फिर सिसमा जा बड़े। ਉਹਦਾ ਕੀ फायदा निकलिया मैं दसो। लंबी च साडे लोगों ने 40,000 वोट पाई सी। लंबी च आके किसी बंदे नूं पुछ लो कि किसी कांग्रेसी ने कोई इट लवाई आ, मतलब कि जिन्हों ने रवायती कांग्रेसी नहीं सी, कैप्टन अमरिंदर सिंह के चेहरे नूं वोट की है कि उन्होंने पुछ लो कि एक ढेले का डिवेलपमेंट होया उत्थे दा उत्ते खलोता काम जो बादल होरी छड्ड गए सी। तो कहने का मतलब ये कि ये चीज़ां जज्बाती होंदियां ने। दूजी चीज़ जिहड़ी ये पानियां की गल कर रहे हैं, पानियां का समझौता रद्द कर दिता कि रद्द हो गया, रद्द हो गया नहीं होया रद्द, वो भी एक वक्ती दा सीगा, पता सीगा सुप्रीम कोर्ट ने उस चीज़ को रद्द कर दिता। और समा भी तुसी तो मोहर ला दी कि जिहड़ा वगी जांदा लै जाओ, ते तुसी ते सगों राजस्थान के पानी का मुल मंगदे हो, तुसी ते बहस तुसी ते पानियां की गल करदे हो, खुद मुख्तियार की गल करदे हो, वो तो मोहर ला रहा सीगा कि जो वगदा वग जाए, एक्स्ट्रा नहीं देना। एक्स्ट्रा का की मतलब है भाई, गल तो पानियां ते लुट दी है ना, गल तो न्याय की है, इंसाफ की है, 2 भरावां की वंड हुई है, वो जायज़ जिहदा हक बनता मिल जाए या दोनों को बरोबर मिले, जो हिसाब किताब है। पर नहीं एक नूं वध दिता जाता, हमेशा एक नूं घट दिता जाता, एक नूं ते बिना गल तो दे दिता जाता, जिहड़ा चाचे ताए दा कि लै तूं भी लै जा हिस्सा इन्हां तों। सो ये चीज़ां पता नहीं किवें वो जायज़ ठहरा रहे हैं। अज काली दे विच ने बॉडी लैंगुएज उन्होंने इस तरह की है कि उन्होंने कुछ और नहीं रहा, शब्द साथ नहीं दे रहे जबान का। सच कहा अज पहली बारी मैनूं सुखपाल सिंह कह रहा इस तरह लगे कि उन्होंने लफ्ज जिहड़े थुड़ रहे हैं, बार बार बाइट दे रहे हैं, बार बार लाइव हो रहे हैं। और कमाल की गल है कि कल्लू करा हफ्ता आ ते वो लड्डू वंडदियां दियां भुलाथे इलाके दियां तस्वीरां पाई जा रहे हैं। तुसीं ज्वाइनिंग करनी सीगी 31 नूं कर लेंदे की फर्क पैना सी, जां 8-10 नूं कर लेंदे की फर्क पैना सीगा, परंतु उन्होंने ये डेट चुनी है। चलो उन्होंने मर्जी है, पार्टी चुनी उन्होंने मर्जी है। फिर वो जिहड़ी गल कहिंदे आ, सब तो वड्डी गल जिहड़ी उन्होंने अज आखी आ कि देखो जी कैप्टन अमरिंदर सिंह ने
ਇਹ ਪਹਿਲੇ ਮੁੱਖ ਮੰਤਰੀ ਹੈ ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਜਿਹੜੀ ਰੱਦ ਕੀਤੀ ਗਈ ਤੇ ਉਸ ਫੈਸਲੇ ਨੂੰ ਪੋਲੀਟੀਕਲ ਫੈਸਲਾ ਦੱਸਿਆ। ਤੇ ਮੈਨੂੰ ਦੱਸੋ, ਇਹ ਗੱਲ ਕਹਿ ਕੇ ਪੋਲੀਟੀਕਲ ਫੈਸਲਾ ਦੱਸ ਕੇ ਤੇ ਉਸੇ ਮੁੱਖ ਮੰਤਰੀ ਨੇ, ਹੁਣ ਮੈਂ ਕੀ ਕਵਾਂ, ਸ਼ਬਦ ਮੈਨੂੰ ਉਹ ਜਿਹੜੇ ਸ਼ੋਭਾ ਨਹੀਂ ਦਿੰਦੇ, ਤਾਂ ਉਸੇ ਮੁੱਖ ਮੰਤਰੀ ਨੇ ਮੁੜ ਕੇ ਉਹ ਮਾਮਲਾ ਜਿਹੜਾ ਐਕਸੀਕਿਊਟ ਵੀ ਕਰ ਦਿੱਤਾ। ਤੁਹਾਡੇ ਸਾਹਮਣੇ SIT ਬਣੀ ਹੈ ਨਾ ਜੀ, SIT ਬਣੀ, ਮਤਲਬ ਕਿ ਉਸੇ ਫੈਸਲੇ ਨੂੰ ਤੁਸੀਂ ਲਾਗੂ ਵੀ ਕਰ ਲਿਆ। ਇਹ ਕਿੱਥੋਂ ਦੀ ਪੋਲਿਟਿਕਸ ਆ? ਬਾਕੀ ਉਹ ਕਹਿੰਦੇ ਆ ਕਿ ਮੇਰਾ ਬਲੰਡਰ ਸੀਗਾ, ਮੈਂ ਉਹ ਕੇਜਰੀਵਾਲ ਦੇ ਝਾਂਸੇ 'ਚ ਆ ਗਿਆ ਵਗੈਰਾ ਵਗੈਰਾ, ਉਹਨਾਂ ਨੇ ਗੱਲਾਂ ਕੀਤੀਆਂ। ਬਲੰਡਰ ਤਾਂ ਨਹੀਂ ਭਾਈ, ਤੁਸੀਂ ਵੀ ਉਹਨਾਂ ਨੂੰ ਇਸਤੇਮਾਲ ਕੀਤਾ, ਉਹਨਾਂ ਨੇ ਵੀ ਤੁਹਾਨੂੰ ਕਰ ਲਿਆ, ਬਸ ਜਿੰਨਾ ਕੁ ਸਾਥ ਸੀਗਾ ਠੀਕ ਆ। ਹੁਣ ਐਵੇਂ ਯਾਰੀ ਟੁੱਟੀ ਤੋਂ ਕੱਢੇ ਤੂੰ, ਸਾਨੂੰ ਗਾਲਾਂ ਲੱਗੀ ਵੇਲੇ ਰੱਬ ਹੁੰਦੇ ਸੀ, ਉਹੀ ਗੱਲਾਂ ਨੇ। ਉਦੋਂ ਤੁਹਾਨੂੰ ਪਿਆਰੇ ਲੱਗਦੇ ਸੀਗੇ, ਆਮ ਆਦਮੀ ਪਾਰਟੀ ਦੀ ਵੇਵ ਸੀ, ਤੁਸੀਂ ਪਲੱਥ ਤੋਂ ਜਿੱਤੇ ਹੋ ਠੀਕ ਆ। ਕੁਛ ਉਹਨਾਂ ਨੇ ਕੰਮ ਲਿਆ, ਕੁਛ ਤੁਸੀਂ ਲਿਆ, ਉਸ ਤੋਂ ਬਾਅਦ ਭੱਜ ਕੇ ਦੇਖ ਲਿਆ। ਸੋ ਕਹਿਣ ਦਾ ਮਤਲਬ ਇਹੋ ਆ ਕਿ ਸੁਖਪਾਲ ਸਿੰਘ ਖਹਿਰਾ ਤੇ ਫਿਰ ਵੀ ਚਲੋ ਥੋੜਾ ਜਿਹਾ ਮੈਂ ਕਹੂੰਗਾ ਕਿ ਆਪਣੀ ਥਾਂ ਤੇ ਡਿੱਗਿਆ, ਕਿਉਂਕਿ ਉਹਦੇ ਕੋਲ ਕੋਈ ਆਪਸ਼ਨ ਨਹੀਂ ਸੀਗਾ। ਉਹਨੇ ਇੱਥੇ ਹੀ ਜਾਣਾ ਸੀਗਾ, ਭਾਜਪਾ 'ਚ ਜਾ ਨਹੀਂ ਸੀ ਜਾ ਸਕਦਾ, ਅਕਾਲੀਆਂ 'ਚ ਆ ਨਹੀਂ ਸੀ ਸਕਦਾ, ਆਮ ਆਦਮੀ ਪਾਰਟੀ ਨੂੰ ਗੱਲ ਲਾ ਨਹੀਂ ਸੀ ਸਕਦਾ, ਨਵਾਂ ਕੋਈ ਫਰੰਟ ਬਣਾ ਨਹੀਂ ਸੀ ਸਕਦਾ, ਤੇ ਕਾਂਗਰਸ ਨੂੰ ਦਿਲੋਂ ਭੁਲਾ ਨਹੀਂ ਸੀ ਸਕਦਾ। ਸਿੱਧਾ ਸਿੰਪਲ ਫੰਡਾ ਜਾਣਾ ਉਹਨੇ ਉੱਥੇ ਸੀਗਾ। ਮੇਰੇ ਕਹਿਣ ਦਾ ਮਤਲਬ, ਮੈਨੂੰ ਤੇ ਤਰਸ ਆਉਣ ਡਿਆ, ਦੋ ਪਿਆਰੇ ਜਿਹੜੇ ਖੜੇ ਨੇ ਨਾਲ, ਦੋ ਸੱਜਣ ਪਿਆਰੇ ਖੜੇ ਆ ਨਾ, ਇੱਕ ਸੱਜੇ ਖਲੋਤਾ ਬਾਹਾਂ ਕੱਛਾਂ 'ਚ ਦੇ ਕੇ, ਇੱਕ ਖੱਬੇ ਖਲੋਤਾ ਹੈ ਵਿਚਾਲੇ, ਜਾਂ ਕਹਿ ਲਓ ਗੱਬੇ ਖਲੋਤਾ ਖਹਿਰਾ। ਤੇ ਹੁਣ ਉਹ ਦੋਵਾਂ ਨੂੰ, ਤੇ ਮੈਨੂੰ ਨਹੀਂ ਲੱਗਦਾ ਪਿੰਡ ਦਾ ਕੋਈ ਪੰਚਾਇਤ ਮੈਂਬਰ ਵੀ ਬਣਾ ਦੂ ਦੋਵਾਂ ਨੂੰ ਜੀ। ਜਗਦੇਵ ਸਿੰਘ ਕਮਾਲੂ ਉਹ ਚਲ ਗਏ ਆ ਨਾਲ, ਪਿਰਮਲ ਸਿੰਘ ਜੀ ਚਲ ਗਏ। ਪਿਰਮਲ ਸਿੰਘ ਜੀ ਤੇ ਏਡੇ ਭਲੇ ਮਾਨਸ ਇਨਸਾਨ ਆ, ਉਹ ਕਹਿੰਦੇ ਜੀ ਮੈਂ ਤੇ ਇਲੈਕਸ਼ਨ ਹੀ ਬੇਰੁਜ਼ਗਾਰ ਲਾਈਨਮੈਨਾਂ ਕਰਕੇ ਲੱਗਿਆ ਸੀ, ਉਹ ਸਾਰੇ ਭਰਤੀ ਹੋ ਗਏ ਤੇ ਥੋੜੇ ਬਹੁਤੇ ਰਹਿੰਦੇ ਆ, ਉਹ ਕੈਪਟਨ ਸਾਹਿਬ ਨੇ ਕਰਦੇ ਨੇ, ਰਹਿੰਦਾ ਵਿਕਾਸ ਹੋ ਜਾਣਾ, ਚਲੋ ਬੱਲੇ ਬੱਲੇ ਠੋਕੋ ਤਾੜੀ। ਮਤਲਬ ਕਿ ਤੁਹਾਨੂੰ ਕੱਲੇ ਬੇਰੁਜ਼ਗਾਰ ਲਾਈਨਮੈਨਾਂ ਨੇ ਵੋਟਾਂ ਪਾਈਆਂ ਸੀ? ਹੱਦ ਹੋ ਗਈ ਆ, ਹੱਦ ਹੋ ਗਈ ਆ ਕਿ ਦੂਸਰਿਆਂ ਦਾ ਕੋਈ ਸੋਚ ਨਹੀਂ, ਕੋਈ ਵਿਚਾਰ ਨਹੀਂ। ਸੋ ਉਹਨਾਂ ਦੋਨਾਂ ਦਾ ਵੀ ਮੈਂ ਕਹੂੰਗਾ ਕਿ ਇਸ ਤੋਂ ਬਾਅਦ ਥੱਪੜਿਆ ਜਿਹੜਾ ਉਹ ਝੜ ਜਾਣਾ। ਖੈਰ ਸੁਖਪਾਲ ਸਿੰਘ ਖਹਿਰਾ ਨੂੰ ਆਪਾਂ ਵਧਾਈ ਦੇ ਦਿੰਦੇ ਆ ਕਿ ਨਵੀਂ ਫੇਰ ਪਾਰੀ ਸ਼ੁਰੂ ਕੀਤੀ ਆ, ਪਰ ਇੱਕ ਵਾਅਦਾ ਕੀਤਾ ਸੁਖਪਾਲ ਸਿੰਘ ਖਹਿਰਾ ਨੇ ਕਿ ਮੁੱਦੇ ਚੁੱਕਦਾ ਰਹੂੰਗਾ, ਇੱਥੇ ਵੀ ਬੋਲੂੰਗਾ, ਜੋ ਮੁੱਦਿਆਂ ਤੇ ਸਟੈਂਡ ਸੀ, ਸਟਾਂਸ ਸੀਗਾ, ਮੈਂ ਬੋਲੂੰਗਾ। ਪਰ ਮੈਨੂੰ ਸਭ ਤੋਂ ਜ਼ਿਆਦਾ ਗੰਦਲੀ ਰਾਜਨੀਤੀ ਅੱਜ ਉਸ ਵੇਲੇ ਲੱਗੀ, ਮਾਫ ਕਰਨਾ, ਸੁਖਪਾਲ ਸਿੰਘ ਖਹਿਰੇ ਦੀ, ਜਦੋਂ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਪੋਜੀਸ਼ਨ ਦਾ ਲੀਡਰ ਬਣਿਆ ਤੇ ਇੱਕ ਤੇ ਆ ਕਿ ਕੇਜਰੀਵਾਲ ਬਣਾ ਕੇ ਨਹੀਂ ਸੀ ਰਾਜੀ, ਉਹਨਾਂ ਨੇ ਰਾਜ ਖੋਲਿਆ। ਦੂਜੀ ਇਹ ਗੱਲ ਕਹੀ ਆ, ਅੱਜ ਪਹਿਲੀ ਮਰਤਬਾ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਇਹ ਗੱਲ ਜਿਹੜੀ ਆ ਆਖੀ ਆ ਕਿ ਜਦੋਂ ਮੈਂ ਇੱਕ ਮੰਤਰੀ ਦਾ ਨਾਂ ਨਹੀਂ ਲਿਆ, ਰਾਣਾ ਗੁਰਜੀਤ ਦਾ, ਇੱਕ ਮੰਤਰੀ ਦਾ ਅਸਤੀਫਾ ਦਵਾ ਦਿੱਤਾ ਮਜਬੂਰ ਕਰਕੇ, ਤੇ ਉਹਨੇ ਆਪਣੇ ਇਨਫਲੂਐਂਸ ਦੇ ਨਾਲ ਮੇਰੇ ਤੇ ਕੇਸ ਹੈ ਜਿਹੜਾ ਫਾਜ਼ਿਲਕਾ ਵਾਲਾ ਖੁਲਵਾ ਦਿੱਤਾ। ਮਤਲਬ ਕਿ ਤੁਸੀਂ ਅੱਜ ਇੰਨੇ ਲਾਚਾਰ ਹੋ ਗਏ ਹੋ, ਇੰਨੇ ਮਜਬੂਰ ਹੋ ਗਏ ਹੋ ਕਿ ਉਸੇ ਮੰਤਰੀ ਦੇ ਇਲਾਕੇ ਦੇ ਵਿੱਚ ਹੀ ਜਾਓਗੇ, ਹੁਣ ਤੁਸੀਂ ਉਹਨਾਂ ਬੰਦਿਆਂ ਤੋਂ ਹੀ ਜਾ ਕੇ ਸਪੋਰਟ ਮੰਗੋਗੇ, ਕਿਉਂਕਿ ਰਾਣਾ ਗੁਰਜੀਤ ਦਾ ਵੀ ਉਹੀ ਏਰੀਆ, ਤੇ ਉਸੇ ਪਾਰਟੀ ਦੇ ਵਿੱਚ ਹੀ ਤੁਹਾਨੂੰ ਆਉਣਾ ਪਿਆ। ਐਸੀ ਲਾਚਾਰੀ, ਐਸੀ ਬੇਵਸੀ ਤੋਂ ਜੇ ਰਾਜਨੀਤੀ, ਉਹ ਕਹਿੰਦੇ ਆ ਕਿ ਮੈਂ ਤਾਂ ਇਤਫਾਕਨ ਜਾਂ ਕਹਿ ਲਓ ਕਿ ਬਾਈ ਫਾਲਟ ਆ ਗਿਆ ਰਾਜਨੀਤੀ 'ਚ। ਤੁਹਾਡੇ ਕੋਲ ਅੱਜ ਵੀ ਮੌਕਾ ਸੀਗਾ, ਤੁਸੀਂ ਪੰਜਾਬ ਦੇ ਪੁੱਤਰ ਬਣ ਕੇ ਚਲੇ ਜਾ ਸਕਦੇ ਸੀ। ਇੱਥੇ ਸਿਮਰਨਜੀਤ ਸਿੰਘ ਮਾਨ ਹੋਰੀ ਇੱਕ ਵਾਰੀ ਜ਼ਮਾਨਤ ਜ਼ਬਤ ਕਰਾਉਂਦੇ ਆ, ਹੋਰ ਬਹੁਤ ਆ ਜਿਹੜੇ ਬਹੁਜਨ ਸਮਾਜ ਪਾਰਟੀ ਵਾਲੇ ਵੀ, ਉਹਨਾਂ ਦੀ ਵੀ ਇੱਕ ਆਪਣੀ ਵਿਚਾਰਧਾਰਾ ਹੈ। ਆ ਕਾਮਰੇਡ ਆ, ਹਰੇਕ ਥਾਂ ਤੇ ਮੰਜੇ ਜਾਂਦੇ ਪੰਜਾਬ ਦੇ ਵਿੱਚੋਂ। ਮੈਨੂੰ ਨਹੀਂ ਲੱਗਦਾ ਕਿਸੇ ਵੀ ਬੂਥ 'ਚ ਕੋਈ 50 ਤੋਂ ਵੱਧ ਵੀ ਵੋਟ ਪੈਂਦੀ ਹੋਊਗੀ ਆਮ ਬੂਥਾਂ 'ਚ, ਕਿਤੇ ਭਾਵੇਂ ਕਿਤੇ ਜ਼ਿਆਦਾ ਜ਼ੋਰ ਹੋਵੇ ਇਲਾਕੇ ਦੇ ਵਿੱਚ, ਪਰ ਉਹ ਆਪਣੀ ਵਿਚਾਰਧਾਰਾ ਤੇ ਖਲੋਤੇ ਆ, ਸਮਝਦੇ ਹੋ ਨਾ। ਤਾਂ ਇਹ ਸੁਖਪਾਲ ਸਿੰਘ ਖਹਿਰਾ ਕੋਲ ਸਕੋਪ ਸੀਗਾ, ਪਰੰਤੂ ਉਹਨਾਂ ਦੀ ਆਪਣੀ ਚੁਆਇਸ ਆ। ਅਕਾਲੀ ਦਲ ਨੇ ਤੰਜ਼ ਕੱਸਿਆ, ਚੀਮਾ ਸਾਹਿਬ ਬੋਲਦੇ ਕਹਿੰਦੇ ਕਿ ਡੈਪੂਟੇਸ਼ਨ ਤੇ 3 ਚਲੇ ਗਏ ਆ, ਮਾਨਸ਼ਾਹੀਆਂ ਵੀ ਪਹਿਲਾਂ ਵਧੀਆ ਚੱਲਦਾ ਪਿਆ ਡੈਪੂਟੇਸ਼ਨ ਤੇ। ਇੱਧਰ ਤੰਜ਼ ਕੱਸਿਆ ਭਗਵੰਤ ਮਾਨ ਨੇ, ਕਹਿੰਦਾ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ, ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ। ਸੋ ਇਸ ਤਰ੍ਹਾਂ ਦੀਆਂ ਕਹਿ ਲਓ ਕਿ ਸੁਖਪਾਲ ਖਹਿਰੇ ਨੂੰ ਗੱਲਾਂ ਸੁਣਨੀਆਂ ਪਈਆਂ, ਉਹ ਸੁਖਪਾਲ ਖਹਿਰਾ ਜਿਹੜਾ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾਇਆ ਕਰਦਾ ਸੀ ਕਦੇ। ਜੀ ਜੀ, ਇਹ ਮੈਨੂੰ ਲੱਗਦਾ ਪੰਜਾਬ ਦੀ ਸਿਆਸਤ ਦੇ ਨਵੇਂ ਜਗਮੀਤ ਬਰਾੜ ਨੇ, ਪਾਰਟੀ ਇਹਨਾਂ ਨੇ ਵੀ ਕੋਈ ਮਿਲਾਜਾ ਅਜੇ ਤੱਕ ਛੱਡੀ ਹੈ ਨਹੀਂ ਆ, ਪਰ ਬਿਲਕੁਲ ਜਿਹੜੇ ਲੱਡੂ ਵੰਡਣ ਵਾਲੀ ਇਹਨੇ ਫੋਟੋ ਪਾਈ ਆ, ਉਸ ਦੇ ਨਾਲ ਜਿਹੜਾ ਕਾਫੀ ਲੋਕਾਂ ਦਾ ਹਿਰਦੇ ਜਿਹੜਾ ਆ ਉਹ ਹੋਇਆ ਆ ਵੀ ਮਾੜੀ ਗੱਲ ਆ ਵੀ ਤੂੰ ਜੋ ਮਰਜ਼ੀ ਕਰ, ਪਰ ਅਜਿਹੇ ਮੌਕੇ ਦੇ ਉੱਤੇ ਜਦੋਂ ਸਾਰੇ ਪਾਸੇ
ਦੁੱਖ ਆ ਉਹ ਦਿਨ ਚੱਲ ਰਹੇ ਆ ਤੇ ਤੂੰ ਇਦਾਂ ਦੇ ਕੰਮ ਜਿਹੜੇ ਹੋਸ਼ਾਪਨ ਜਿਹੜਾ ਆ ਉਹ ਕਰ ਰਿਹਾ ਹੈਗਾ ਆ। ਤੇ ਅਗਲੀ ਜਿਹੜੀ ਆ ਮਿੰਟੂ ਜੀ ਆਪਾਂ ਗੱਲ ਕਰ ਲਈਏ, ਵਿਨੋਦ ਦੁਆ ਖਿਲਾਫ ਦਰਜ ਕੀਤਾ ਦੇਸ਼ ਧਰੋਹ ਦਾ ਮੁਕੱਦਮਾ ਖਾਰਜ। ਹਾਂਜੀ, ਵਿਨੋਦ ਦੁਆ ਵੈਸੇ ਤੇ ਹਸਪਤਾਲ ਦੇ ਵਿੱਚ ਸਨ ਮੇਰੇ ਖਿਆਲ ਦੇ ਨਾਲ, ਅੱਜ ਤੋਂ 3-4 ਦਿਨ ਪਹਿਲਾਂ। ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਲੈ ਸਕਿਆ। ਤੇ ਉਹਨਾਂ ਦੀ ਵਾਈਫ ਵੀ ਬਹੁਤ ਢਿੱਲੇ ਸੀਗੇ, ਉਹ ਤਾਂ ਮੇਰੇ ਖਿਆਲ ਦੇ ਨਾਲ ਥੋੜੇ ਕ੍ਰਿਟੀਕਲ ਵੀ ਸੀਗੇ। ਚਲੋ ਦੁਆ ਕਰਦੇ ਹਾਂ ਦੁਆ ਸਾਹਿਬ ਲਈ ਕਿ ਜਲਦੀ ਸਿਹਤਯਾਬ ਹੋ ਜਾਣ। ਵੈਸੇ ਵੀ ਪੰਜਾਬੀਆਂ ਨਾਲ ਇਹਨਾਂ ਦਾ ਬਹੁਤ ਪਿਆਰ ਆ, ਬਹੁਤ ਲਗਾਅ ਆ। ਤਾਂ ਖੈਰ ਦੇਖੋ, ਵਿਨੋਦ ਦੁਆ ਤੇ ਇੱਕ ਮਾਮਲਾ ਜਿਹੜਾ ਵਾ ਉਹ ਹਿਮਾਚਲ ਦੇ ਇੱਕ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਦਰਜ ਕਰਵਾਇਆ ਸੀਗਾ। ਜਿਵੇਂ ਆਪਾਂ ਪ੍ਰੋਗਰਾਮ ਕਰਦੇ ਹਾਂ ਉਵੇਂ ਉਹ ਪ੍ਰੋਗਰਾਮ ਕਰਦੇ, ਤੁਹਾਨੂੰ ਪਤਾ ਫਰੀਲਾਂਸ ਜਰਨਲਿਸਟ ਨੇ, ਉਹ ਬਹੁਤ ਵੱਡੇ ਜਰਨਲਿਸਟ ਨੇ, ਕਹਿ ਲਈਏ ਜਰਨਲਿਸਟ ਮਤਲਬ ਕਿ ਜਿੱਦਾਂ ਨਵਜੋਤ ਸਿੰਘ ਸਿੱਧੂ ਆ ਜੋ ਮਰਜ਼ੀ ਹੈ, ਪਰ ਉਹ ਬਹੁਤ ਪ੍ਰਤਿਭਾਸ਼ਾਲੀ ਬੰਦਾ ਕਿਹਾ ਜਾ ਸਕਦਾ। ਜ਼ਿੰਦਗੀ 'ਚ ਮੋਟੀਵੇਸ਼ਨਲ ਸਪੀਕਰ ਵੀ ਬਣ ਜਾਂਦਾ, ਧਾਰਮਿਕ ਗਿਆਤਾ ਵੀ ਬਣ ਜਾਂਦਾ, ਕਵੀ ਵੀ ਬਣ ਜਾਂਦਾ, ਕਈ ਵਾਰ ਜੱਜ ਵੀ ਬਣ ਜਾਂਦਾ, ਪਲੇਅਰ ਤਾਂ ਹੈ ਹੀ ਹੈ, ਨੇਤਾ ਵੀ ਬਣ ਜਾਂਦਾ। ਮਤਲਬ ਕਿ ਇਹ ਚੀਜ਼ ਤਾਂ ਮੰਨਣੀ ਪਏਗੀ, ਮਲਟੀ ਟੈਲੈਂਟਡ ਬੰਦਾ ਜਿਵੇਂ ਭਗਵੰਤ ਮਾਨ ਵੀ ਹੈ ਥੋੜਾ। ਫਿਰ ਇਸ ਤੋਂ ਇਲਾਵਾ ਵਿਨੋਦ ਦੁਆ ਵੀ ਜੇ ਤੁਸੀਂ ਦੇਖੋਗੇ NDTV ਤੇ ਉਹ ਜਿਹੜਾ ਇੱਕ ਕੁਕਿੰਗ ਦਾ ਆਉਂਦਾ ਹੁੰਦਾ ਸੀਗਾ, ਫੂਡ ਖਾਂਦੇ ਹੁੰਦੇ ਸੀਗੇ ਜਾ ਕੇ ਗਲੀ ਗਲੀ, ਬੜਾ ਮਸ਼ਹੂਰ ਸੀ ਉਹ ਸ਼ੋਅ। ਖੈਰ ਤਾਂ ਇਹਨਾਂ ਤੇ ਮਾਮਲਾ ਇਦਾਂ ਦਰਜ ਹੋਇਆ ਕਿ YouTube ਤੇ ਉਦੋਂ ਚਲਾਉਂਦੇ ਹੁੰਦੇ ਸੀਗੇ ਮੇਰੇ ਖਿਆਲ ਦੇ ਨਾਲ, ਇੱਕ ਪ੍ਰੋਗਰਾਮ ਸ਼ੋਅ ਕਰਦੇ ਹੁੰਦੇ ਸੀਗੇ। ਤਾਂ ਉਹਦਾ ਕੋਈ ਕੰਟੈਂਟ ਸੀਗਾ ਇਸ ਤਰ੍ਹਾਂ, ਮਤਲਬ ਕਿ ਲੋਕਡਾਊਨ ਨੂੰ ਲੈ ਕੇ ਜਿਸ ਤਰ੍ਹਾਂ ਆਪਾਂ ਕਰਦੇ ਹਾਂ, ਸਵਾਲਾਤ ਕਰਦੇ ਹਾਂ ਜਾਂ ਨੀਤੀਆਂ ਦੀ ਆਲੋਚਨਾ ਕਰਦੇ ਹਾਂ, ਜੋ ਕਿ ਪੱਤਰਕਾਰ ਦਾ ਇੱਕ ਬੁਨਿਆਦੀ ਫਰਜ਼ ਆ, ਕਰਤੱਵ ਆ, ਜਿਹਦੀ ਉਹ ਰੋਜੀ ਰੋਟੀ ਖਾਂਦਾ, ਜਿਹਦੇ ਨਾਲ ਉਹਦੇ ਬੱਚੇ ਪਲਦੇ ਆ, ਉਹਦਾ ਸਿਧਾਂਤਕ ਫਰਜ਼ ਹੁੰਦਾ ਹੈ। ਤਾਂ ਸਰਕਾਰ ਦੀਆਂ ਪਾਲਿਸੀਆਂ, ਕਿਉਂਕਿ ਸਰਕਾਰ ਦੀਆਂ ਪਾਲਿਸੀਆਂ ਗੁਣਗਾਨ ਕਰਨ ਵਾਸਤੇ ਬਹੁਤ ਹੈਗੇ ਆ, ਆਲੋਚਨਾ ਕਰਨ ਵਾਲੇ ਚਾਹੀਦੇ ਹੁੰਦੇ ਆ ਸਮਾਜ ਨੂੰ, ਅਸਲੀ ਸਮਾਜ ਦੇ ਪੱਖਦਾਰ ਉਹੀ ਲੋਕ ਆ। ਤਾਂ ਇਹਨੇ ਯਾਨੀ ਦੁਆ ਸਾਹਿਬ ਨੇ ਕੁਛ ਕੰਟੈਂਟ ਇਸ ਤਰ੍ਹਾਂ ਦਾ ਕੀਤਾ, ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਲੋਕਡਾਊਨ ਬਾਰੇ, ਮੌਤਾਂ ਬਾਰੇ, ਔਰ ਉਸ ਬੰਦੇ ਨੇ ਇਲਜ਼ਾਮ ਲਾਇਆ ਕਿ ਜੋ ਫੌਜੀਆਂ ਦੀ ਮਤਲਬ ਕਿ ਹੋਈ ਆ ਸ਼ਹਾਦਤ, ਉਹਨੂੰ ਵੀ ਇਸ ਚੀਜ਼ ਨਾਲ ਜੋੜਿਆ। ਸੋ ਕੁੱਲ ਮਿਲਾ ਕੇ ਦੇਸ਼ ਧਰੋਹ ਦਾ ਸੈਡੀਸ਼ਨ ਜਿਹਨੂੰ ਕਹਿ ਦਿੰਦੇ ਆ, ਉਹਦਾ ਮੁਕੱਦਮਾ ਦਰਜ ਕੀਤਾ ਗਿਆ ਸੀਗਾ। ਕੋਰਟ ਨੇ ਵੈਸੇ ਤੇ ਇਹਨਾਂ ਦੇ ਖਿਲਾਫ ਰੋਕ ਲਾ ਦਿੱਤੀ ਸੀਗੀ, ਪਰ ਜਾਂਚ ਪੜਤਾਲ ਨਹੀਂ ਸੀ ਰੋਕੀ। ਇਹਨਾਂ ਨੂੰ ਇੱਕ ਵਾਰੀ ਰਾਹਤ ਦੇ ਦਿੱਤੀ ਸੀ ਮੇਰੇ ਖਿਆਲ ਦੇ ਨਾਲ, ਜੁਲਾਈ ਦੀ ਗੱਲ ਆ, ਉਦੋਂ ਇਹਨਾਂ ਨੂੰ ਰਾਹਤ ਮਿਲ ਗਈ ਸੀਗੀ, ਪਰ ਮੁਕੱਦਮੇ ਤੇ ਰੋਕ ਨਹੀਂ ਸੀ ਲੱਗੀ। ਠੀਕ ਹੈ ਨਾ, ਕਿ ਇੱਕ ਵਾਰੀ ਇਹਨਾਂ ਨੂੰ ਰਾਹਤ ਦੇ ਦਿੱਤੀ ਗਈ ਕਿ ਮਤਲਬ ਕਿ ਕੋਈ ਅੰਦਰ ਨਹੀਂ ਜਾ ਸਕੇਗਾ, ਕੁਛ ਵੀ ਨਹੀਂ ਹੈ। ਪਰੰਤੂ ਉਸ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀਗਾ, ਤਾਂ ਕੋਰਟ ਨੇ ਉਹ ਫੈਸਲਾ ਜਿਹੜਾ ਉਹ ਸੁਣਾਇਆ। ਦਿਲਚਸਪ ਗੱਲ ਹੈ, ਕੋਰਟ ਨੇ ਕੀ ਕਿਹਾ? ਕੋਰਟ ਨੇ ਕਿਹਾ, ਇੱਕ ਬਹੁਤ ਵੱਡਾ ਕੇਸ ਸੀਗਾ ਜਿਹੜਾ ਅਕਸਰ ਯਾਦ ਕੀਤਾ ਜਾਂਦਾ ਮੇਰੇ ਖਿਆਲ ਦੇ ਨਾਲ, ਕੇਦਾਰਨਾਥ ਸਿੰਘ ਵਾਲਾ ਫੈਸਲਾ, ਉਹ ਸਟੇਟ ਵਰਸਸ ਕੇਦਾਰਨਾਥ ਸਿੰਘ ਵਾਲਾ। ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਖੋ, ਇਹ ਕਾਨੂੰਨ ਪੱਤਰਕਾਰਾਂ ਨੂੰ ਪ੍ਰੋਟੈਕਟ ਕਰਦਾ ਹੈ, ਉਹਨਾਂ ਦਾ ਮਤਲਬ ਕਿ ਰਾਈਟ ਹੈ, ਉਹ ਸਰਕਾਰ ਦੇ ਨਾਲ ਅਸਹਿਮਤੀ ਰੱਖਦਿਆਂ ਆਲੋਚਨਾ ਕਰ ਸਕਦੇ ਆ। ਔਰ ਖਾਸ ਤੌਰ ਤੇ ਜੇ ਕਿਸੇ ਦਾ 10 ਸਾਲ ਤੋਂ ਵੱਧ ਦਾ ਤਜਰਬਾ ਪੱਤਰਕਾਰ ਦਾ, ਤਾਂ ਉਹਦੇ ਖਿਲਾਫ ਕਮੇਟੀ ਦੀ ਜਾਂਚ ਤੋਂ ਬਗੈਰ, ਪ੍ਰਵਾਨਗੀ ਤੋਂ ਬਗੈਰ ਤੁਸੀਂ FIR ਵੀ ਨਹੀਂ ਕਰ ਸਕਦੇ। ਨਵੀਂ ਗੱਲ ਹੈ, ਤਾਂ ਬਹੁਤ ਮਹੱਤਵਪੂਰਨ ਸਟੇਟਮੈਂਟ ਆ ਕਿ ਜਦ ਤੱਕ ਕੋਈ ਹਿੰਸਾ ਲਈ ਜਾਂ ਕਹਿ ਲਓ ਸਟੈਬਲਿਸ਼ਮੈਂਟ ਦੇ ਅਗੇਂਸਟ ਕੋਈ ਵਾਰ ਨਹੀਂ ਛੇੜ ਦਿੰਦਾ, ਤਾਂ ਉਦੋਂ ਤੱਕ ਦੇਸ਼ ਧਰੋਹ ਨਹੀਂ ਬਣਦਾ। ਵਾਰ-ਵਾਰ ਕੋਰਟ ਸਮਝਾ ਰਿਹਾ ਹੈ। ਤਾਂ ਦੇਖੋ, ਇੱਥੇ ਇੱਕ ਪੱਤਰਕਾਰ ਦੀ ਰਿਪੋਰਟ ਤੇ ਹੀ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ। ਸੋ ਹਾਲੇ ਤਾਂ ਜਿਵੇਂ ਸਰਤਾਜ ਨੇ ਕਿਹਾ ਸੀ ਨਾ, ਹਾਲੇ ਤਾਂ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੇ ਕਾਜ ਦੀਆਂ, ਤਾਂ ਹਾਲੇ ਤਾਂ ਸ਼ੁਰੂਆਤਾਂ ਨੇ, ਗਾਂ ਦੇਖੋ ਕੀ ਬਣਦਾ। ਜਿਵੇਂ ਫੇਸਬੁੱਕ ਨਰੜੇਟ ਆ ਗਿਆ, ਉਹਨਾਂ ਨੇ ਲਾ ਦਿੱਤੇ ਮੇਰੇ ਖਿਆਲ ਦੇ ਨਾਲ ਗ੍ਰੀਵੈਂਸ ਆਫਿਸਰ ਜਿਹੜੇ ਹੈ ਨਾ, ਨਿਯੁਕਤ ਕਰ ਦਿੱਤੇ ਆ। ਅਪਡੇਟ ਦੇ ਦਿੰਦਾ ਤੁਹਾਨੂੰ ਮੈਂ ਵੀ। ਤਾਂ ਹੁਣ ਉਹ ਮਤਲਬ ਕਿ ਸ਼ਿਕਾਇਤ ਦਾ ਨਿਪਟਾਰਾ ਕਰਿਆ ਕਰਨਗੇ, ਜਿਹੜੀ ਵੀ ਕੋਈ ਸ਼ਿਕਾਇਤ ਕਰ ਦਿਆ ਕਰੂਗਾ ਆਮ ਬੰਦਾ ਵੀ, ਤਾਂ ਉਹਦੀ ਉਹ ਜਾਂਚ ਪੜਤਾਲ 24 ਜਾਂ 36 ਘੰਟਿਆਂ 'ਚ ਕਰੂਗੇ। ਤਾਂ ਇਸ ਤਰ੍ਹਾਂ ਅੱਗੇ ਜਾ ਕੇ ਤਾਂ ਹੋਰ ਵੀ ਔਖਾ ਹੋਏਗਾ। ਸੋ ਇਹ ਦੂਸਰੇ ਕੇਸਾਂ ਦੇ ਵਿੱਚ ਵੀ ਇੱਕ ਨਜ਼ੀਰ ਬਣੇਗਾ ਇਹ ਮਾਮਲਾ ਕਿ ਸੁਪਰੀਮ ਕੋਰਟ ਕਹਿੰਦਾ ਕਿ ਪੱਤਰਕਾਰਾਂ ਦੇ ਕੋਲ ਰਾਈਟ ਆ, ਉਹ ਅਸਹਿਮਤੀ ਰੱਖ ਸਕਦੇ ਆ, ਆਲੋਚਨਾ ਕਰ ਸਕਦੇ ਆ, ਔਰ ਸਭ ਤੋਂ ਵੱਡੀ ਗੱਲ ਆ ਕਿ ਚੁੱਕ ਕੇ ਤੁਸੀਂ ਹਰੇਕ ਤੇ ਦੇਸ਼ ਧਰੋਹੀ ਦਾ ਟੈਗ ਨਹੀਂ ਲਾ ਸਕਦੇ ਜਦ ਤੱਕ ਕੋਈ ਬੰਦਾ ਦੇਸ਼ ਦੇ ਖਿਲਾਫ
ਬਹੁਤ ਵੱਡੀ ਹਿੰਸਕ ਗਤੀਵਿਧੀ ਜਿਹੜੀ ਆ ਉਹ ਕਰਦਾ ਨਹੀਂ ਜਾਂ ਉਹਦੇ ਵਾਸਤੇ ਪ੍ਰੇਰਦਾ ਨਹੀਂ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰ ਲਈਏ, ਕੈਪਟਨ ਅਮਰਿੰਦਰ ਦਿੱਲੀ ਪਹੁੰਚਿਆ, ਕਈਆਂ ਦੇ ਦਿਲਾਂ ਦੀ ਧੜਕਣ ਲੱਗੀ। ਹਾਂਜੀ, ਦਿਲ ਦੀ ਧੜਕਣ ਤੇਜ਼ ਹੋਈ ਜਦ ਕਿਸੇ ਕੁੰਡਾ ਖੜਕਾਇਆ ਤਾਂ ਹੁਣ ਕੁੰਡਾ ਤਾਂ ਖੜਕ ਗਿਆ। ਕਮੇਟੀ ਦੇ ਕੋਲ ਸਵੇਰੇ ਇਹ ਪੇਸ਼ ਹੋਣਗੇ, ਕਾਰਾਂ ਜਿਹੜੀਆਂ ਉਹ ਵੜ ਗਈਆਂ ਸੀ ਕਪੂਰਥਲਾ ਹਾਊਸ ਦੇ ਵਿੱਚ, ਤਾਂ ਹੁਣ ਸਵੇਰੇ ਇਹ ਆਪਣਾ ਪੱਖ ਰੱਖਣਗੇ। ਬਾਕੀ ਸਾਰਿਆਂ ਨੇ ਰੱਖ ਲਿਆ। ਵੈਸੇ ਕੱਲ ਦੀ ਜਿਹੜੀ ਮੀਟਿੰਗ ਸੀ ਕੈਬਨਿਟ ਦੀ, ਉਸ ਮੀਟਿੰਗ ਦੇ ਵਿੱਚ ਵੀ ਵਖਰੇਵੇਂ ਜਾਂ ਕਹਿ ਲਓ ਤਣਾਅ, ਸਟ੍ਰੈਸ ਜਿਹਨੂੰ ਆਪਾਂ ਆਨੇ ਆ, ਉਹ ਸਭ ਕੁਝ ਵੇਖਣ ਨੂੰ ਮਿਲਿਆ ਕਿ ਜਦ ਕੈਬਨਿਟ ਦੀ ਮੀਟਿੰਗ ਸੀ, ਏਜੰਡੇ ਮੇਰੇ ਖਿਆਲ ਦੇ ਨਾਲ 1.5 ਦਰਜਨ ਤੋਂ ਵੱਧ ਸੀਗੇ ਤੇ ਉੱਥੇ ਡਿਸਕਸ ਸਿਰਫ 1-2 ਹੋਏ। ਉਹਦਾ ਕਾਰਨ ਇਹ ਆ ਕਿ 8 ਮੰਤਰੀ ਜਿਹੜੇ ਆ ਉਹ ਗੈਰ ਹਾਜ਼ਰ ਸੀ ਪਹਿਲਾਂ, ਫਿਰ ਉਹਨਾਂ ਨੂੰ ਸੁਨੇਹੇ ਲਾਏ ਗਏ ਕਿ ਆਓ ਭਾਈ ਆਓ। 3 ਤੇ ਆ ਗਏ, 4-5 ਫਿਰ ਵੀ ਗੈਰ ਹਾਜ਼ਰ ਰਹੇ। ਵੈਸੇ ਦੱਸਦੇ ਆ ਕਿ ਮੰਤਰੀਆਂ ਨੇ ਲਾਮਬੰਦੀ ਕੀਤੀ ਸੀ ਕਿ ਖਾਸ ਤੌਰ ਤੇ ਚੰਨੀ ਵਰਗੇ ਕਿ ਆਪਾਂ ਬਾਈਕਾਟ ਕਰੀਏ, ਪਰ ਉਹਦੇ ਚੋਂ ਕੁਝ ਮੰਤਰੀ ਜਿਹੜੇ ਆ ਉਹ ਹਾਜ਼ਰ ਹੋਏ, ਪਰ ਮੀਟਿੰਗ ਜਿਹੜੀ ਉਹ ਵਲੇਟ ਦਿੱਤੀ ਗਈ। ਮਤਲਬ ਕਿ 10-15-20 ਮਿੰਟ ਦੀ ਕਾਰਵਾਈ ਤੋਂ ਬਾਅਦ ਦੇਖੋ ਗੱਲਾਂ ਕਿੱਥੋਂ ਤੱਕ ਚਲੇ ਗਈਆਂ। ਅੱਜ ਵੀ ਇਹਨਾਂ ਦੇ ਵਿਧਾਇਕ ਹੈ ਜਿਹੜੇ ਹਰਮਿੰਦਰ ਲਾਡੀ, ਵਿਧਾਇਕ ਨਹੀਂ ਹੈ, ਜਿਹੜੇ ਇਹਨਾਂ ਦੇ ਨੇਤਾ, ਉਹ ਖੁੱਲ ਕੇ ਮਨਪ੍ਰੀਤ ਬਾਦਲ ਦੇ ਅਗੇਂਸਟ ਬੋਲੇ ਆ। ਇੱਥੋਂ ਤੱਕ ਦੋਸ਼ ਲਾਏ ਆ ਕਿ ਕਮਿਸ਼ਨ ਖਾ ਰਹੇ ਆ ਇੱਕ ਬਹੁਤ ਵੱਡੇ ਉਦਯੋਗ ਤੋਂ। ਇੱਥੋਂ ਤੱਕ ਦੋਸ਼ ਲਾਏ ਆ ਕਿ 3-3 ਘੰਟੇ ਜਾ ਕੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਇਹ ਮੀਟਿੰਗਾਂ ਕਰਦੇ ਆ। ਤਾਂ ਤੁਸੀਂ ਦੇਖੋ ਕਿ ਗੱਲਾਂ ਚੋਂ ਗੱਲਾਂ ਗਾਹ ਹੋਰ ਨਿਕਲ ਰਹੀਆਂ ਨੇ। ਬਹਰਹਾਲ ਇੱਕ ਗੱਲ ਹੋਰ ਨਿਕਲ ਰਹੀ ਹੈ ਕਿ ਕਮੇਟੀ ਨੇ ਆਪਣੀ ਰਿਪੋਰਟ, ਜਿਹੜੀ ਮਤਲਬ ਕਿ ਹਾਈ ਕਮਾਨ ਨੇ ਕਮੇਟੀ ਨਿਯੁਕਤ ਕੀਤੀ ਆ, ਉਹ ਕਮੇਟੀ ਜਿਹੜੀ ਆ ਆਪਣੀ ਸਾਰੀ ਰਿਪੋਰਟ ਦੇ ਚੁੱਕੀ ਆ ਉੱਥੇ ਰਾਹੁਲ ਗਾਂਧੀ ਵਗੈਰਾ ਨੂੰ। ਇਹ ਆਪਣੇ ਆਪ ਦੇ ਵਿੱਚ ਦਿਲਚਸਪ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਹਾਲੇ ਪੱਖ ਸੁਣਿਆ ਜਾਣਾ। ਨਾਲ ਇਹ ਵੀ ਇੱਕ ਸੁਣਿਆ ਹੈ ਕਿ ਜਹਾਜ਼ ਜਦੋਂ ਉੱਡਿਆ, ਹੈਲੀਕਾਪਟਰ ਤੇ ਗਿਆ ਨਾ, ਹੈਲੀਕਾਪਟਰ ਤੇ ਗਿਆ ਕੈਪਟਨ ਅਮਰਿੰਦਰ ਸਿੰਘ, ਤਾਂ ਹੈਲੀਕਾਪਟਰ ਦੇ ਵਿੱਚ ਕਹਿੰਦੇ ਆ ਕਿ ਫਾਈਲਾਂ ਵੀ ਗਈਆਂ ਨੇ ਕੁਛ। ਮਤਲਬ ਕਿ ਜਿਹੜੇ ਜ਼ਿਆਦਾ ਭੁੜਕਦੇ ਆ, ਜ਼ਿਆਦਾ ਜਿਹੜੇ ਵਿਖਾਉਂਦੇ ਆ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਚਿੱਠੇ ਵੀ ਲਈ ਫਿਰਦਾ ਨਾਲ। ਤਾਂ ਇਹ ਵੈਸੇ ਕਈ ਵਾਰ ਇਹ ਹੁੰਦਾ ਕਿ ਤੁਹਾਨੂੰ ਯਾਦ ਹੋਣਾ, ਇੱਕ ਵਾਰੀ ਵਿਧਾਨ ਸਭਾ ਦੇ ਵਿੱਚ ਵੀ ਆਖਿਆ ਸੀ ਕਿ ਚੁੱਪ ਕਰੋ ਅਕਾਲੀਆਂ ਨੂੰ, ਚੁੱਪ ਕਰੋ ਓਏ, ਤੁਹਾਡੀਆਂ ਫਾਈਲਾਂ ਮੇਰੇ ਕੋਲ। ਤੇ ਉਸ ਤੋਂ ਬਾਅਦ ਉਹ ਫਾਈਲਾਂ ਕਿਹੜੀ ਸੰਦੂਖੜੀ 'ਚ ਰੱਖ ਦਿੱਤੀਆਂ, ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ। ਤਾਂ ਇਸ ਤਰ੍ਹਾਂ ਵੀ ਹੁੰਦਾ। ਪਰੰਤੂ ਦੱਸਦੇ ਆ ਕਿ ਕੁਝ ਵਿਧਾਇਕਾਂ ਦੇ ਕਾਰਨਾਮੇ ਜਿਹੜੇ ਆ ਉਹ ਲੈ ਕੇ ਗਏ ਨੇ। ਬਾਕੀ ਹੁਣ ਸਵੇਰੇ ਪਤਾ ਲੱਗੂਗਾ। ਕੈਪਟਨ ਅਮਰਿੰਦਰ ਸਿੰਘ ਪੱਖ ਰੱਖਦੇ ਆ, ਉਸ ਤੋਂ ਬਾਅਦ ਕੀ ਫੈਸਲਾ ਹੁੰਦਾ, ਉਹ ਫੈਸਲਾ ਕੀ ਪ੍ਰਵਾਨ ਹੁੰਦਾ ਸਾਰੀਆਂ ਧਿਰਾਂ ਨੂੰ। ਇੱਕ ਜਿੱਦਾਂ ਕਹਿ ਲਓ ਕਿ ਸਾਂਝਾ ਚਿਹਰਾ ਹੈ ਜਿਹੜਾ 2022 ਵਾਸਤੇ ਉਹਦਾ ਗੁਣਾ ਪੈ ਜਾਂਦਾ, ਉਹ ਕੌਣ ਹੋਏਗਾ। ਇਹ ਸਾਰੀਆਂ ਚੀਜ਼ਾਂ ਦਾ ਜਵਾਬ ਹੁਣ ਆਪਾਂ ਨੂੰ ਕੁਝ ਘੰਟਿਆਂ ਬਾਅਦ ਕਲੀਅਰ ਹੋ ਜਾਏਗਾ। ਪਰ ਇਹਨਾਂ ਦਾ ਕਲੇਸ਼ ਹੈ ਜਿਹੜਾ ਉਹ ਬਿਲਕੁਲ ਇਹਨਾਂ ਦਾ ਜਲੂਸ ਕੱਢ ਗਿਆ। ਜਿਵੇਂ ਕੈਪਟਨ ਰਾਜ ਦੇ ਵਿੱਚ ਬੀਬੀ ਭੱਟਲ ਨੇ ਉਦੋਂ ਲਾ ਦਿੱਤਾ ਸੀਗਾ ਧਰਨਾ ਦਿੱਲੀ 'ਚ, ਤਾਂ ਬਿਲਕੁਲ ਇਹਨਾਂ ਦੀ ਫਜ਼ੀਅਤ ਕਰ ਗਿਆ ਸੀਗਾ। ਇਹ ਜਿਹੜਾ ਉੱਥੇ ਮਜ਼ਮਾ ਲਾਇਆ ਹੋਇਆ ਇਹਨਾਂ ਨੇ, ਕਾਂਗਰਸੀਆਂ ਨੇ ਰੱਜ ਕੇ ਇਹਨਾਂ ਦਾ ਜਲੂਸ ਕਢਵਾ ਰਿਹਾ। ਤੇ ਇਹ ਇੰਨੇ ਕਹਿ ਲਓ ਕਿ ਉਹ ਹੈਗੇ ਆ ਨਾ ਚਲਾਕ ਤੇ ਬੜੇ, ਜਾਂ ਕਹਿ ਲਓ ਬੜੇ ਭੋਲੇ ਆ, ਮਾਸੂਮ ਆ। ਇਹਨਾਂ ਨੂੰ ਕੋਈ ਪੁੱਛਦਾ ਤੇ ਵਿੱਚੋਂ ਜਿਹੜੇ ਨਿਊਟਰਲ ਜੇ ਆ ਨਾ, ਡਰਦੇ, ਉੱਧਰੋਂ ਵੀ ਡਰਦੇ ਉੱਧਰੋਂ ਵੀ ਡਰਦੇ, ਉਹ ਕਹਿੰਦੇ ਨਹੀਂ ਅਸੀਂ ਚਾਹ ਪਾਣੀ ਪੀਣ ਆਏ ਆ ਜੀ। ਹਾਲੇ ਵੀ ਬੇਵਕੂਫ ਬਣਾਉਣੋਂ ਨਹੀਂ ਹਟਦੇ। ਜਿਵੇਂ ਸੁਖਪਾਲ ਖਹਿਰਾ ਅੱਜ ਵੜਨ ਲੱਗਾ ਜਦੋਂ CM ਹਾਊਸ ਦੇ ਵਿੱਚ, ਤੇ ਪੱਤਰਕਾਰਾਂ ਨੂੰ ਕਹਿੰਦਾ ਨਹੀਂ ਜੀ ਅਸੀਂ ਤੇ ਆਪਣੇ ਹਲਕੇ ਦੇ ਵਿਕਾਸ ਵਾਸਤੇ ਆਏ ਆ। ਉਹ ਜਨਾਬ ਤੁਸੀਂ ਸਿੱਧਾ ਕਹਿ ਦਿਓ ਕਿ ਖੁਸ਼ਖਬਰੀ ਹੈ, ਖੁਸ਼ਖਬਰੀ। ਤਾਂ ਬਸ ਇਹਨੇ ਅਗਲਿਆਂ ਨੇ ਸਮਝ ਜਾਣਾ ਸੀ, ਸ਼ੀਸ਼ਾ ਚੜਾ ਕੇ ਗਾਹ ਚਲੇ ਜਾਓ। ਮਤਲਬ ਕਿ ਜੁਆਇਨਿੰਗ ਵੇਲੇ ਵੀ ਇੱਕ ਛੋਟਾ ਜਿਹਾ ਝੂਠ ਸੁੱਟ ਗਿਆ। ਜੀ 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 ਬਿਲਕੁਲ। ਅਗਲੀ ਗੱਲ ਕਰੀਏ ਰਾਮ ਰਹੀਮ ਦੀ, ਕਹਿੰਦੇ ਵਿਗੜੀ ਆ ਸਿਹਤ, PGI 'ਚ ਭਰਤੀ। ਉਹ ਨਹੀਂ, ਸਿਹਤ ਤਾਂ ਹੁਣ ਦੇਖੋ ਕਿਸੇ ਦੀ ਵੀ ਵਿਗੜ ਸਕਦੀ ਆ, ਪਰ ਜੋ ਇਹ ਕਰਦੇ ਪਏ ਨਾ ਕੁਛ ਥੋੜਾ ਜਿਹਾ ਡਾਊਟਫੁਲ ਆ। ਕਿਉਂਕਿ ਇੱਕ ਤੇ ਇਹ ਆ ਕਿ ਪਹਿਲਾਂ ਹੀ ਪਤਾ ਲੱਗ ਜਾਂਦਾ, ਮਤਲਬ ਜਿਹੜੇ ਸੋਰਸ ਨੇ ਉਹ ਦੱਸ ਦਿੰਦੇ ਆ ਕਿ ਆਉਣ ਵਾਲਾ ਬਾਬਾ 31 ਮਈ ਨੂੰ। ਮੈਨੂੰ ਇੱਕ ਸੋਰਸ ਨੇ ਮੈਸੇਜ ਕੀਤਾ ਸੀ, ਕਹਿੰਦਾ ਕਿ ਬਾਬਾ, ਕਿਉਂਕਿ ਉਹ ਤੇਰੇ ਨਾਲ ਜੁੜੇ ਆ, ਕਹਿੰਦੇ ਕਿ ਬਾਬਾ ਫੇਰ ਆਉਣ ਵਾਲਾ ਇਲਾਜ ਕਰਾਉਣ ਵਾਸਤੇ। ਤਾਂ ਕਮਾਲ ਦੀ ਗੱਲ ਆ ਕਿ ਇਹ ਸਭ ਪਹਿਲਾਂ ਪਤਾ ਲੱਗ ਜਾ ਰਿਹਾ, ਸਭ ਪਹਿਲਾਂ ਪਤਾ ਲੱਗ ਰਿਹਾ ਕਿ ਆਉਣ ਵਾਲਾ। ਇਹ ਕਮਾਲ ਦੀ ਗੱਲ ਆ। ਦੂਜੀ ਚੀਜ਼ ਜਿਹੜੀ ਆ ਨਾ, ਉਹ ਤੁਸੀਂ ਦੇਖੋ ਕਿ ਮੇਰੇ ਖਿਆਲ ਦੇ ਨਾਲ 23 ਦਿਨ 'ਚ ਤੀਜਾ ਗੇੜਾ ਇਹਦਾ, 23 ਦਿਨ 'ਚ ਤੀਜਾ ਗੇੜਾ। ਹੁਣ ਬੜੀ ਸਿੰਪਲ ਗੱਲ ਹੈ, ਸ਼ਾਰਟਕਟ ਜੇ ਨਿਬੇੜਾ ਕਰਨਾ ਹੋਵੇ, ਇਹ ਜਿਹੜੇ ਗੇੜੇ ਲੱਗ ਰਹੇ ਆ
ਇੱਕ ਖਾਸ ਮੌਕੇ ਤੇ ਲੱਗ ਰਿਹਾ। ਪੰਜਾਬ ਦਾ ਇਲੈਕਸ਼ਨ ਬਿਲਕੁਲ ਨੇੜੇ ਆ। ਦੂਜੀ ਗੱਲ ਹੈ, ਹਰਿਆਣੇ 'ਚ ਕਿਸੇ ਵੇਲੇ ਵੀ ਸਰਕਾਰ ਜਿਹੜੀ ਆ ਧੜਮ ਹੋ ਸਕਦੀ ਹੈ। ਹੁਣ ਪੰਜਾਬ ਤੇ ਹਰਿਆਣੇ 'ਚ ਤੇ ਚਲੋ ਇਹਨਾਂ ਦੀ ਜ਼ਰੂਰਤ ਹੈ, ਤਾਂ ਜ਼ਰੂਰਤ ਜਿਵੇਂ ਆਂਦੇ ਹੁੰਦੇ ਗੌ ਬਣਾਵੇ ਚੌਂ, ਤਾਂ ਜ਼ਰੂਰਤ ਜਿਹੜੀ ਹੁੰਦੀ ਆ ਉਹ ਕੰਪਰੋਮਾਈਜ਼ ਕਰ ਦਿੰਦੀ ਆ। ਹੁਣ ਗੱਲ ਇਹ ਆ ਕਿ ਸਿੱਧੀ ਉਹਨੂੰ ਜ਼ਮਾਨਤ ਨਹੀਂ ਮਿਲ ਸਕਦੀ, ਉਹ ਕੰਮ ਹੈ ਕੋਰਟ ਦਾ, ਕੋਰਟ ਕਚਹਿਰੀ ਦਾ। ਹੁਣ ਇਹੀ ਕਰ ਸਕਦੇ ਆ ਕਿ ਇਹਨੂੰ ਪੈਰੋਲ ਦੇ ਦੇਣ, ਜਾਂ ਇਹਨੂੰ ਆਪਾਂ ਮੈਡੀਕਲ ਸੈਰ ਸਪੱਟਾ ਕਹਿ ਸਕਦੇ ਹਾਂ ਕਿ ਮੈਡੀਕਲ ਸੈਰ ਸਪੱਟਾ ਕਰਾ ਦਿਓ। ਹੁਣ ਦੇਖੋ ਜੋ ਸਾਡਾ ਮੀਡੀਆ ਨਾ ਉਹ ਬੜਾ ਚਲਾਕ ਮੀਡੀਆ ਹੈ, ਉਹਨਾਂ ਨੂੰ ਪਤਾ ਇਹ ਵੀ ਮੋਟੇ ਇਸ਼ਤਿਹਾਰ ਦਿੰਦੇ ਨੇ, ਸਰਕਾਰਾਂ ਵੀ ਮੋਟਾ ਪੈਸਾ ਸੁੱਟ ਦਿੰਦੀਆਂ ਇਸ਼ਤਿਹਾਰਾਂ ਦਾ, ਉਹ ਉਸ ਚੀਜ਼ ਨੂੰ ਉਸ ਪਾਸੇ ਲੈ ਜਾਂਦੇ ਆ। ਕਿ ਜਿਵੇਂ ਤੁਹਾਨੂੰ ਯਾਦ ਹੋਣਾ ਅੱਗੇ ਆਇਆ ਸੀਗਾ ਤੇ ਮੀਡੀਆ ਦੇ ਵਿੱਚ ਇਹ ਖਬਰ ਚੱਲੀ ਸੀ ਕਿ ਉਹ ਹਨੀਪ੍ਰੀਤ ਨੂੰ ਮਿਸ ਕਰ ਰਿਹਾ ਸੀ, ਕਹਿੰਦਾ ਹਾਏ ਹੋਏ ਹਨੀਪ੍ਰੀਤ ਨਾਲ ਮਿਲਾਓ, ਹਾਏ ਹੋਏ ਹਨੀਪ੍ਰੀਤ ਨਾਲ ਮਿਲਾਓ। ਐਸੀ ਗੱਲ ਹੀ ਹੈ ਨਹੀਂ ਸੀ ਕੋਈ। ਉਹਦਾ ਟੱਬਰ ਉੱਥੇ ਬੈਠਾ ਸੀ, ਉਹਨੇ ਤੇ ਗੱਲਾਂ ਬਾਤਾਂ ਕੀਤੀਆਂ, ਆਪਣੇ ਧੀਆਂ ਪੁੱਤਰਾਂ ਨੂੰ ਮਿਲਿਆ ਵਾ, ਜਿਹੜੇ ਸੋਰਸਸ ਉੱਥੇ ਮਤਲਬ ਕਿ ਨੇੜੇ ਤੇੜੇ ਸੀ ਦੱਸਦੇ ਆ। ਮਤਲਬ ਕਿ ਗੱਲ ਨੂੰ ਘੁਮਾ ਦਿੱਤਾ। ਅੱਜ ਵੀ ਜੇ ਤੁਸੀਂ ਵੇਖੋਗੇ ਤਾਂ ਇਹ ਕਿਹਾ ਗਿਆ, ਦੇਖੋ ਬੱਲੇ ਬੱਲੇ ਜੀ ਬਾਬੇ ਦੇ ਪੀੜ ਹੋਈ ਢਿੱਡ ਦੇ ਵਿੱਚ, ਬੜੀ ਜ਼ਬਰਦਸਤ ਪੀੜ ਹੋਈ ਆ, ਵੱਧਦੀ ਉਮਰਾਂ ਦਾ ਅਸਰ ਉਹਦੇ ਤੇ ਹੋ ਰਿਹਾ, ਕੈਦ ਉਹਦੇ ਤੇ ਹੈ ਵੀ ਹੋ ਰਹੀ ਹੈ। ਮਤਲਬ ਕਿ ਉਹਨੂੰ ਇੱਕ ਪੀੜਤ ਦਰਸਾਇਆ ਜਾ ਰਿਹਾ ਹੈ, ਜਦ ਕਿ ਇਹ ਛੋਟੀਆਂ ਮੋਟੀਆਂ ਬਿਮਾਰੀਆਂ ਹੁੰਦੀਆਂ ਜਿਹੜੀਆਂ ਅਸੀਂ ਕੈਦ ਕੱਟੀ ਹੋਈ ਆ, ਕੋਈ ਅਣਜਾਣ ਨਹੀਂ ਹੈਗੇ। ਜੇ ਕੋਈ ਮੱਤ ਦੇ ਗੱਲ ਇਹ ਆ ਕਿ ਜੇ ਕੋਈ ਛੋਟੀ ਮੋਟੀ ਬਿਮਾਰੀ ਹੁੰਦੀ ਆ ਨਾ, ਉੱਥੇ ਹਸਪਤਾਲ ਹੁੰਦਾ ਹੈ ਜੇਲ੍ਹ ਦੇ ਵਿੱਚ, ਉੱਥੇ ਬਕਾਇਦਾ ਮੈਡੀਕਲ ਸਟਾਫ ਹੁੰਦਾ ਹੈ। ਫਿਰ ਜੇ ਕੋਈ ਜ਼ਿਆਦਾ ਲੱਗਦਾ, ਕੋਈ ਪੱਥਰੀ ਪੁੱਥਰੀ ਦਾ ਨੁਕਸ, ਸਰਕਾਰੀ ਹਸਪਤਾਲ 'ਚ ਜਾ ਕੇ ਉਹਦੇ ਪਹਿਲਾਂ ਐਕਸਰੇ ਵਗੈਰਾ ਹੁੰਦੇ ਆ, ਟੈਸਟ ਵਗੈਰਾ ਹੁੰਦੇ ਆ। ਫਿਰ ਜਿਹੜੇ ਉਹ ਬਾਹਰਲੇ ਹਸਪਤਾਲ ਵਾਲੇ ਡਾਕਟਰ ਹੁੰਦੇ ਆ ਉਹ ਰੈਫਰ ਕਰਦੇ ਕਿ ਹਾਂ ਭਾਈ ਇੱਥੋਂ ਵੀ ਇਲਾਜ ਨਹੀਂ ਇਹਦਾ ਹੋ ਸਕਦਾ, ਇਹਦਾ ਇਲਾਜ ਕਿਸੇ ਮੈਡੀਕਲ ਕਾਲਜ 'ਚੋਂ ਜਾਂ PGI ਵਗੈਰਾ 'ਚੋਂ ਕਰਾਇਆ ਜਾਵੇ। ਇੱਕ ਪ੍ਰੋਸੈਸ ਆ। ਇਹ ਮਾੜੀ ਜੀ ਢਿੱਡ ਤੇ ਹੱਥ ਰੱਖ ਕੇ ਹਾਜ ਹੀ ਭਰਦਾ, ਇਹਨੂੰ ਨਾਲ ਦੀ ਨਾਲ PGI 'ਚ ਚੁੱਕ ਕੇ ਮਾਰਦੇ, 400-500 ਬੰਦਾ ਨਾਲ ਪੁਲਿਸ ਦਾ ਹੁੰਦਾ। ਸਮਝੋ ਤੇ ਸਹੀ ਹੋ ਕੀ ਰਿਹਾ। ਹੋ ਇਹੀ ਰਿਹਾ ਹੈ ਕਿ ਦਰਅਸਲ ਇਹ ਡਰਦੇ ਵੀ ਆ ਕਿ ਜੇ ਇਹਨੂੰ ਮੰਨ ਲਓ ਕੱਲ ਨੂੰ ਪੈਰੋਲ ਦਿੱਤੀ ਜਾਂਦੀ ਆ, ਇਹਨੂੰ ਫਿਰ ਵਾਪਸ ਲਿਆਉਣਾ ਔਖਾ ਹੋ ਜਾਣਾ। ਤਾਂ ਜਿਹੜਾ ਛੇੜਾ ਵੀ, ਕਿਉਂਕਿ ਜ਼ਰੂਰਤ ਹੈ, ਮੈਡੀਕਲ ਸੈਰ ਸਪੱਟਾ ਵੀ ਕਰਵਾ ਰਹੇ ਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਜੇ ਕੋਈ ਮਤਲਬ ਕਿ 2-4-5 ਦਿਨ ਦੀ ਪੈਰੋਲ ਜਿਹੜੀ ਦਿੱਤੀ ਜਾਏ ਤਾਂ ਉਹ ਸ਼ਰਤਾਂ ਦੇ ਤਹਿਤ ਦਿੱਤੀ ਜਾਵੇ। ਆਹ ਗਰਾਊਂਡ ਬਣਾ ਕੇ ਕਿ ਮੈਡੀਕਲੀ ਇਹ ਢਿੱਲਾ ਮੱਠਾ ਜੀ, ਜਾਂ ਇਹ ਬੰਦਾ ਹੁਣ ਥੋੜਾ ਕਰੈਕਟਰ ਦਾ ਸਹੀ ਹੋ ਗਿਆ। ਉਹ ਕਰੈਕਟਰ ਨਹੀਂ, ਮਤਲਬ ਕਿ ਜੇਲ੍ਹ ਦੇ ਬੰਦੇ ਦਾ ਜਿਹੜਾ ਕੈਦੀ ਦਾ ਕਰੈਕਟਰ ਹੁੰਦਾ ਵਾ ਕਿ ਇਹ ਗਿਆ ਸਮੇਂ ਸਿਰ ਵਾਪਸ ਹੀ ਹੋਈ ਆ, ਕੋਈ ਹਿੰਸਾ ਨਹੀਂ ਹੋਈ, ਕੋਈ ਲੈਣਾ ਨਹੀਂ ਦੇਣਾ ਨਹੀਂ। ਹਾਂ ਇਹ ਕਹਿ ਦਿੰਦੇ ਆਪਾਂ ਕਿ ਸਰਤੇ ਨਹੀਂ ਰਹੂਗਾ, ਉਹ ਰਹੂਗਾ ਗੜਗਾਉਂ ਦੇ ਵਿੱਚ, ਜਾਂ ਉਹ ਸੁਨਰੀਆ ਜੇਲ੍ਹ ਦੇ ਇੰਨੇ ਦਾਇਰੇ 'ਚ ਰਹੂਗਾ। ਆਹ ਸ਼ਰਤਾਂ ਹੋ ਜਾਂਦੀਆਂ ਕਈ ਵਾਰ। ਤਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗਰਾਊਂਡ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜੀ ਜੀ ਬਿਲਕੁਲ। ਸੰਯੁਕਤ ਕਿਸਾਨ ਮੋਰਚੇ 'ਚ ਨਹੀਂ ਪਈ ਕੋਈ ਫੁੱਟ, ਖਬਰਾਂ ਫੈਲਾਉਣ ਵਾਲਿਆਂ ਨੂੰ ਕਿਸਾਨਾਂ ਦੀ ਸਖਤ ਚੇਤਾਵਨੀ। ਕੀ ਹੈ ਜੀ ਇਹ ਪੂਰਾ ਮਾਜਰਾ? ਹਾਂਜੀ ਦੇਖੋ, ਕੁਛ ਖਬਰਾਂ ਆਈਆਂ ਸੀਗੀਆਂ, ਇੱਕ ਤਾਂ ਚਿੱਠੀ ਨੂੰ ਲੈ ਕੇ ਆ, ਪਰ ਚਿੱਠੀ ਵਾਲਾ ਮਸਲਾ ਤੇ ਦੇਖੋ ਇਹਨਾਂ ਦੇ ਆਪਣੇ ਬੰਦੇ ਨੇ ਬਾਹਰ ਲਿਆਂਦਾ ਸੀਗਾ ਨਾ ਕਿ ਕੁਛ ਕਿਸਾਨ ਆਗੂਆਂ ਦੇ ਸਾਈਨ ਆ ਜੀ, ਕੁਛ ਦੇ ਨਹੀਂ ਹੈ। ਇਹ ਤਾਂ ਹੁਣ ਇਹਨਾਂ ਦੇ ਬੰਦੇ ਹੀ ਗੱਲਾਂ ਕੱਢਦੇ ਨੇ ਬਾਹਰ। ਤੁਹਾਡੀ ਸਹਿਮਤੀ ਅਸਹਿਮਤੀ ਪਰਦੇ ਦੇ ਅੰਦਰ ਰਹਿਣੀ ਚਾਹੀਦੀ ਆ। ਬਾਹਰ ਜਦੋਂ ਮਾਈਕ ਦੇ ਸਾਹਮਣੇ ਤੁਸੀਂ ਆਉਂਦੇ ਹੋ, ਉਦੋਂ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ, ਕੰਟਰਾਡਿਕਟ ਗੱਲਾਂ ਕਰੋਗੇ, ਵਿਰੋਧਾਭਾਸ ਜਤਾਓਗੇ ਜਾਂ ਇੱਕ ਦੂਜੇ ਦੀਆਂ ਲੱਤਾਂ ਖਿੱਚੋਗੇ, ਤਾਂ ਫਿਰ ਗਾਹ ਤਾਂ ਅਫਵਾਹਾਂ ਫੈਲਣੀਆਂ। ਦੂਜਾ ਇਹ ਹੋਇਆ ਕਿ ਜਿਹੜਾ ਰਜਿੰਦਰਦੀਪ ਸਿੰਘ ਵਾਲਾ ਆ, ਉਹਨੂੰ ਸਸਪੈਂਡ ਕਰਨ ਵਾਲੀ ਖਬਰ ਜਿਹੜੀ ਆ ਉਹ ਕਿਸੇ ਨੇ ਪਾ ਦਿੱਤੀ। ਹੁਣ ਪਾਉਣ ਵਾਲੇ ਤੇ ਪੰਜਾਬ ਦੇ ਵਿੱਚੋਂ ਹੀ ਆ, ਪਤਾ ਨਹੀਂ ਕੌਣ ਆ, ਦੁਸ਼ਮਣ ਆ ਜਾਂ ਸੱਜਣ ਆ, ਸਮਝ ਨਹੀਂ ਆਉਂਦੀ। IT ਸੈੱਲ ਵਾਲੇ ਆ ਕਿ ਕਿਹੜੇ ਆ। 2-2 ਰੁਪਈਏ ਟਵੀਟ ਤੇ ਵੀ ਇਹ ਕਰਦੇ ਫਿਰਦੇ ਆ ਨਾ ਅੱਜ ਕੱਲ੍ਹ। ਰੁਜ਼ਗਾਰ ਤੁਹਾਨੂੰ ਪਤਾ ਹੀ ਆ ਕਿੰਨਾ ਮਹੱਤਵਪੂਰਨ ਆ। ਤਾਂ ਹੁਣ ਪਤਾ ਨਹੀਂ ਹੈ, ਉਹ ਵੀ ਨੁਕਸਾਨ ਤੇ ਓਵਰਆਲ ਇੱਕ ਆਮ ਕਿਸਾਨ ਦਾ ਹੀ ਆ ਨਾ, ਜਿਸ ਤਰ੍ਹਾਂ ਦਾ ਲਗਾਏ ਹੋਏ ਆ ਕੰਮ ਕਰਨ। ਤਾਂ ਬਹਰਹਾਲ ਇਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਭਾਈ ਪੁੱਤ ਵਾਲੀ ਕੋਈ ਗੱਲ ਨਹੀਂ ਹੈ, ਇਸ ਤਰ੍ਹਾਂ ਦੀਆਂ ਖਬਰਾਂ ਤੋਂ ਬਾਜ ਆਇਆ ਜਾਵੇ। ਤਾਂ ਮੇਰੇ ਖਿਆਲ ਦੇ ਨਾਲ ਠੀਕ ਆ। ਚਲੋ ਤੁਸੀਂ ਇਹ ਸੁਨੇਹਾ ਦਿੰਦੇ ਹੋ ਕਿ ਸਾਡੇ 'ਚ ਏਕਤਾ ਹੈ, ਉਹ ਏਕਤਾ ਬਣੀ ਵੀ ਰਵੇ, ਅਸੀਂ ਤੇ ਦੁਆ ਕਰਨੇ ਆ। ਪਰ ਤੁਹਾਨੂੰ ਆਪ ਨੂੰ ਵੀ ਇਹ ਚੀਜ਼ਾਂ ਠੀਕ ਕਰਨ ਦੀ ਕਿਤੇ ਨਾ ਕਿਤੇ ਲੋੜ ਆ। ਉਦਾਹਰਨ ਦੇ ਤੌਰ ਤੇ, ਮਿਸਾਲ ਦੇ ਤੌਰ ਤੇ RS ਬੈਂਸ ਨੇ ਚਿੱਠੀ ਕੱਢੀ ਆ। RS ਬੈਂਸ ਜਾਣਦੇ ਹੋ ਤੁਸੀਂ, ਅਜੀਤ ਸਿੰਘ ਬੈਂਸ ਦੇ ਜਿਹੜੇ ਸਪੁੱਤਰ ਆ, ਬਹੁਤ ਤਗੜੇ ਵਕੀਲ ਆ, ਮਨੁੱਖੀ ਅਧਿਕਾਰਾਂ ਦੇ ਕਾਰਕੁਨ ਆ। ਉਹਨਾਂ ਨੇ ਚਿੱਠੀ ਰਿਕਾਰਡ ਤੇ ਪਈ ਆ, ਜਿਹੜਾ ਤੁਹਾਡੇ ਸਿੱਖ ਕੌਕਸ ਵਾਲੇ ਆ ਇਹਨਾਂ ਨੂੰ ਲਿਖੀ ਹੋਈ ਆ। ਬਲਦੇਵ ਸਿੰਘ ਸਿਰਸਾ ਦੇ ਇਕੱਲੇ ਦੇ ਦਸਤਖਤ ਆ। ਔਰ ਸੰਯੁਕਤ ਕਿਸਾਨ ਮੋਰਚਾ ਜਿਹੜਾ
ਉਹ ਵੀ ਸਪੈਲਿੰਗ ਦੇ ਵਿੱਚ ਮਿਸਟੇਕ ਹੈ, ਉਹਦੀ ਵੀ ਗਲਤੀ ਹੈ, ਤੁਸੀਂ ਦੇਖ ਲਓ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ। ਜਦ ਕਿ ਸੰਯੁਕਤ ਕਿਸਾਨ ਮੋਰਚੇ ਵਾਲੇ ਕਹਿੰਦੇ ਕਿ ਸਾਡਾ ਤਾਂ ਕੋਈ ਲੈਟਰ ਪੈਡ ਹੀ ਨਹੀਂ ਗਾ, ਅਸੀਂ ਨਾ ਹੀ ਇਸ ਤਰ੍ਹਾਂ ਇਕੱਲੇ ਬੰਦੇ ਨੂੰ ਕਿਸੇ ਨੂੰ ਕੋਈ ਅਥੋਰਾਈਜ਼ਡ ਕੀਤਾ ਕਿ ਉਹ ਲੈਟਰ ਲਿਖ ਦੇਵੇ। ਤਾਂ ਉਹਨੇ ਸਿੱਖ ਕੌਕਸ ਦੇ ਹੱਥ ਦੇ ਵਿੱਚ ਮੇਰੇ ਖਿਆਲ ਦੇ ਨਾਲ ਹੱਕ ਦੇ ਵਿੱਚ ਲੈਟਰ ਲਿਖਿਆ ਹੋਇਆ। ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਹਰ ਆਉਣਗੀਆਂ ਤਾਂ ਭਾਈ ਜਿਹੜੇ ਬੰਦੇ ਤੁਹਾਡੇ ਦੁਸ਼ਮਣ ਆ, ਚਾਹੇ ਕੋਈ ਵੀ ਹੈ, ਜਿਹੜੇ ਬੰਦੇ IT ਸੈੱਲ ਵਾਲੇ ਆ ਜਾਂ ਕੁਛ ਹੋਰ ਦੂਜੇ ਤੀਜੇ ਆ ਜਿਹੜੇ ਚਾਹੁੰਦੇ ਆ ਕਿ ਇਸ ਕਿਸਾਨ ਅੰਦੋਲਨ ਦੇ ਵਿੱਚ ਦਫੇੜ ਪਵੇ, ਫਿਰ ਉਹ ਤਾਂ ਇਹਨਾਂ ਚੀਜ਼ਾਂ ਨੂੰ ਆਸਾਨੀ ਦੇ ਨਾਲ ਹੋਰ ਵੱਖਰੇ ਤਰੀਕੇ ਨਾਲ ਅੱਗੇ ਲਿਜਾਣਗੇ। ਤੁਹਾਡੇ ਅੰਦਰ ਕੀ ਚੱਲ ਰਿਹਾ ਉਹ ਵੀ ਤਾਂ ਠੀਕ ਕਰਨ ਦੀ ਜ਼ਰੂਰਤ ਹੈ ਨਾ। ਹੁਣ ਹਰਿਆਣੇ ਦੀ ਮੈਂ ਮਿਸਾਲ ਦੇ ਦਿੰਦਾ। ਹਰਿਆਣੇ ਦੇ ਵਿੱਚ ਦੇਖੋ ਦਵਿੰਦਰ ਬਬਲੀ ਨੇ, ਉਹ ਬੰਦੇ ਨੇ ਜੋ ਗੰਦ ਬਕਿਆ ਕਿਸਾਨਾਂ ਨੂੰ, ਉਹ ਸਭ ਨੂੰ ਪਤਾ ਹੀ ਹੈ। ਉਸ ਤੋਂ ਬਾਅਦ ਕਿਸਾਨ ਗੁੱਸੇ ਦੇ ਵਿੱਚ ਸੀ। ਚੜੂਨੀ ਸਾਹਿਬ ਅੱਜ ਆਏ ਸੀ, ਮੇਰੇ ਖਿਆਲ ਨਹੀਂ ਕੱਲ ਆਏ ਸੀ ਜਾਂ ਅੱਜ ਆਏ ਸੀ, ਮੈਨੂੰ ਪੱਕਾ ਨਹੀਂ ਹੈ, ਕੱਲ ਆਏ ਸੀ ਸ਼ਾਇਦ। SDM ਦਾ ਘਰਾਓ ਕਰਨਾ ਸੀਗਾ। ਹੁਣ ਉੱਥੇ ਜਿਹੜੇ ਮੁੰਡੇ ਸੀ ਉਹ ਕਹਿੰਦੇ ਕਿ ਆਪਾਂ ਇੱਥੇ SDM ਦਾ ਘਰਾਓ ਕਾਹਤੋਂ ਕਰੀਏ, ਆਪਾਂ ਚੱਲੀਏ ਜੀ ਜਿਹੜਾ ਬਬਲੀ ਉਹਦੇ ਘਰ ਤੁਹਾਣੇ ਦੇ ਨੇੜੇ ਉਹਦਾ ਪਿੰਡ ਆ, ਵੀ ਉਹਦੇ ਘਰ ਦਾ ਘਰਾਓ ਕਰੀਏ। ਗਾਲਾਂ ਉਹਨੇ ਕੱਢੀਆਂ, SDM ਨੇ ਥੋੜ੍ਹੀ ਨਾ ਕੱਢੀਆਂ। ਉੱਥੇ ਚੜੂਨੀ ਸਾਹਿਬ ਦਾ ਤੇ ਉਹਨਾਂ ਦਾ ਆਪਸ ਦੇ ਵਿੱਚ ਫਰਕ ਪੈ ਗਿਆ। ਜਿਹੜੇ ਨੌਜਵਾਨ ਧੜੇ ਵਾਲੇ ਸੀਗੇ ਉਹ ਉੱਧਰ ਨੂੰ ਚੱਲ ਗਏ, ਉਹ SDM ਵੱਲ ਨੂੰ ਚੱਲ ਗਏ। ਤਾਂ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਿਕਲ ਗਿਆ, ਫਿਰ ਜ਼ਾਰਾ ਜੀ ਗੱਲ ਆ ਕਿ ਜਿਹੜੇ ਦੁਸ਼ਮਣ ਆ ਤੁਹਾਡੇ, ਜਿਹੜੇ ਨਹੀਂ ਚਾਹੁੰਦੇ ਅੰਦੋਲਨ ਅੱਗੇ ਜਾਵੇ, ਚਾਹੇ ਉਹ IT ਸੈੱਲ ਵਾਲੇ, ਚਾਹੇ ਹੋਰ ਕੋਈ ਹੈਗੇ ABC, ਤਾਂ ਉਹ ਤਾਂ ਫਿਰ ਬਹੁਤ ਆਸਾਨੀ ਨਾਲ ਕੰਮ ਕਰਨਗੇ। ਤਾਂ ਤੁਹਾਨੂੰ ਵੀ ਇਹ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਪੰਜਾਬ ਪੁਲਿਸ ਨੇ ਲਾਇਆ ਕੋਵਿਡ ਟੈਕਸ, ਖੂਬ ਹੋ ਰਹੀ ਆ ਫਜੀਅਤ। ਹਾਂਜੀ ਦੇਖੋ, ਕੋਈ ਚੱਲਿਆ ਸੀ ਵਿਚਾਰਾ ਦੁਖੀ ਹੋ ਕੇ, ਤੇ ਉਹਦੇ ਕੋਲ ਪਿਆ ਵਾ, ਮਤਲਬ ਕਿ ਮਰੀਜ਼ ਪਿਛਲੀ ਸੀਟ ਤੇ ਉਹਦੇ ਨਾਲ ਪਿਆ ਵਾ। ਜਦੋਂ ਪਿਆ ਮਰੀਜ਼ ਤੇ ਹੁਣ ਬੰਦਾ ਲੰਮੇ ਪਿਆ, ਉਹ ਕਹਿੰਦੇ ਜੀ ਇਹਨੇ ਸੀਟ ਬੈਲਟ ਕਿਉਂ ਨਹੀਂ ਲਾਈ, ਬਾਕੀਆਂ ਨੇ ਚਲੋ ਪਾਏ ਸੀ ਮਾਸਕ ਵਗੈਰਾ, ਬੈਲਟਾਂ ਵੀ ਲਾਈਆਂ ਸੀਗੀਆਂ। ਤੇ ਉਹ ਕਹਿੰਦੇ ਵੀ ਕਮਾਲ ਦੀ ਗੱਲ ਹੈ, ਬੰਦੇ ਦਾ ਗਿੱਟਾ ਟੁੱਟਾ, ਉਹ ਤਾਂ ਬੈਠ ਨਹੀਂ ਸਕਦਾ, ਤੇ ਹੁਣ ਸੁੱਤੇ ਪਏ ਨੇ, ਲੰਮੇ ਪਏ ਨੇ, ਬੈਲਟ ਨਹੀਂ ਲਾਈ, ਤੇ ਚਲੋ ਮਾਫ ਕਰ ਦਿਓ। ਉਹ ਕਹਿੰਦੇ ਮਾਫ ਐਵੇਂ ਕਰ ਦਈਏ ਤਾਂ ਕੋਈ ਹੋਰ ਘੇਰ ਲੂਗਾ, ਚਲੋ ਇੰਨਾ ਫਾਇਦਾ ਕਰਦੇ ਨੇ, ਤੁਸੀਂ ਚਲਾਨ ਭੁਗਤਦੇ ਫਿਰੋਗੇ, ਫਲਾਂ ਕਰਦੇ ਫਿਰੋਗੇ, ਆਪਾਂ ਤੁਹਾਡੀ ਇੱਕ ਸਲਿੱਪ ਕੱਢ ਦਿੰਦੇ, ਪਰਚੀ ਕੱਢ ਦਿੰਦੇ ਹਾਂ। ਤੇ ਕਮਾਲ ਦੀ ਗੱਲ ਆ ਕਿ 2 ਵੀਲਰ ਵਾਲੀ ਉਹਨਾਂ ਦੀ ਬੈਠੇ ਹੋ ਕਾਰ 'ਚ ਨੇ, 2 ਵੀਲਰ ਵਾਲੀ 500 ਦੀ ਪਰਚੀ ਕੱਢਦੀ ਹੈ। ਲਓ ਚੱਕੋ ਵੀ ਕੋਵਿਡ ਟੈਕਸ, ਮਤਲਬ ਕਿ ਆਖੇ ਜੀ ਇਹਨਾਂ ਨੇ ਡਿਸਟੈਂਸਿੰਗ ਨਹੀਂ ਸੀ ਰੱਖੀ ਹੋਈ, ਇੱਕ ਵਹੀਕਲ ਤੇ ਜਾ ਰਹੇ ਸੀਗੇ। ਉਹ ਬੜੀ ਵਾਇਰਲ ਹੋ ਰਹੀ ਹੈ ਇਸ ਟਾਈਮ ਕਿ ਵਹੀਕਲ, ਜਦ ਕਿ 2 ਵੀਲਰ ਨੂੰ ਛੋਟ ਦੇ ਦਿੱਤੀ ਗਈ ਹੈ, ਮਤਲਬ ਕਿ 2 ਸਵਾਰੀਆਂ ਜਾ ਸਕਦੀਆਂ, ਤਾਂ ਡਿਸਟੈਂਸਿੰਗ ਦਾ ਤਾਂ ਕੋਈ ਮਸਲਾ ਹੀ ਨਹੀਂ ਗਾ। ਤਾਂ ਦੇਖੋ ਪੁਲਿਸ ਇਸ ਤਰ੍ਹਾਂ ਕਰ ਰਹੀ ਹੈ ਕਿ ਜਿੱਦਾਂ ਜਿਹੜਾ ਖਾਲੀ ਖਜ਼ਾਨਾ ਉਹ ਤੇਜ਼ੀ ਨਾਲ ਭਰਨਾ ਹੋਵੇ। ਉਸ ਤੋਂ ਬਾਅਦ ਹੁਣ ਜਦੋਂ ਇਹ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਆ ਗਿਆ, ਖਬਰਾਂ ਦੇ ਵਿੱਚ ਆ ਗਿਆ, ਉਸ ਤੋਂ ਬਾਅਦ ਇਹਨਾਂ ਨੂੰ ਕੋਈ ਔੜ ਨਹੀਂ ਰਿਹਾ ਕਿ ਹੁਣ ਸਫਾਈ ਦੇ ਵਜੋਂ ਅਸੀਂ ਆਪਣਾ ਪੱਖ ਕੀ ਰੱਖੀਏ। ਪਰ ਇਹ ਨਵਾਂ ਕਿਸਮ ਦਾ ਇੱਕ ਕੋਵਿਡ ਟੈਕਸ ਹੈ। ਗੁੰਡਾ ਟੈਕਸ ਸੁਣਦੇ ਰਹੇ, ਡੰਡਾ ਟੈਕਸ ਸੁਣਦੇ ਰਹੇ ਆ, ਤਾਂ ਇਹ ਕੋਵਿਡ ਟੈਕਸ ਨਵਾਂ ਲੱਗ ਗਿਆ ਵਾ। ਤਾਂ ਹੋ ਸਕਦਾ ਕੱਲ ਨੂੰ ਤੁਸੀਂ ਘਰੋਂ ਨਿਕਲਣਾ ਹੋਵੇ, ਇਕੱਲਿਆਂ ਨੇ ਪੈਦਲ ਜਾਣਾ ਹੋਵੇ, ਮੀਆਂ ਬੀਵੀ ਨੇ ਜਾਂ ਸ਼ਹਿਰ ਨੂੰ ਜਾਣਾ ਹੋਵੇ, ਤੇ ਤੁਹਾਡੀ ਖਿਦਮਤ ਦੇ ਵਿੱਚ ਪੁਲਿਸ ਹਾਜ਼ਰ ਹੋ ਜਾਵੇ ਕਿ ਅੱਗੇ ਹੋ ਸਕਦਾ ਜੀ ਤੁਹਾਨੂੰ ਘੇਰ ਲਿਆ ਜਾਵੇ, ਇਸ ਕਰਕੇ ਇੱਕ 500 ਰੁਪਏ ਦੀ ਪਰਚੀ ਕੱਟ ਲਓ ਤੇ ਜਿਵੇਂ ਮਰਜ਼ੀ ਜਾਓ। ਜੀ ਜੀ, ਤੇ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡੇ ਅੱਜ ਦੇ ਇਹ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।